ਤੇ ਤਾਇਆ ਹੋਰ ਕਿਦਾਂ ਹਾਲ ਚਾਲ? ਵਧੀਆ ਹਾਲ ਚਾਲ ਠੀਕ ਆ। ਟਾਈਮ ਲੱਗੀ ਜਾਂਦਾ। ਤੂੰ ਸੁਣਾ ਮਾਸਟਰ ਕਿਦਾਂ? ਘਰ ਪਰਿਵਾਰ ਵਧੀਆ? ਬਸ ਠੀਕ ਹੈ। ਆ ਲੈ ਤਾਇਆ ਅਮਲੀ ਵੀ ਤੁਰਿਆ ਆਉਂਦਾ। ਓਏ ਆ ਜਾ ਅਮਲੀਆ, ਆ ਜਾ ਲੰਘਿਆ। ਆ ਗਿਆ ਤਾਇਆ, ਮੇਰਾ ਕਿਹੜੇ ਜੀ ਲੱਗਦਾ ਤੁਹਾਡੇ ਬਿਨਾਂ। ਉਹ ਚੱਲਦਾ ਭਈਆ ਸਾਡਾ ਨਹੀਂ ਲੱਗਦਾ ਤੇ ਤੋਂ ਬਿਨਾਂ ਵੀ ਰੌਣਕ ਲਾ ਦਿੰਦਾ ਜਦੋਂ ਪਾਣੀ ਬੰਦੀ ਆ ਰੌਣਕ ਅੱਖ ਮੀਚ ਕੇ। ਆਹੋ ਉਹ ਮਾਸਟਰ ਹਾਂਜੀ ਯਾਰ ਮੈਨੂੰ ਇੱਕ ਗੱਲ ਦੀ ਸਮਝ ਨਹੀਂ ਪੈਂਦੀ। ਅੱਗੇ ਤਾਂ ਮੈਂ ਸੁਣਿਆ ਸੀ ਜਦੋਂ ਕਿਸਾਨ ਨਾ ਕਹੀ ਕੋਈ ਫੜਦੇ ਸੀ ਤਾਂ ਥੁੱਕ ਤੋਂ ਬਣਾਉਂਦੇ ਸੀ। ਆ ਸਿੱਧੀ ਨੂੰ ਕੀ ਮੰਗਾ ਪੈ ਗਿਆ ਯਾਰ? ਮਾਈਕ ਫੜਨ ਲੱਗਾ ਵੀ ਥੁੱਕ ਲਾਉਂਦਾ ਕੀ ਗੱਲ? ਬਿਲਕੁਲ। ਤੇ ਤਾਇਆ ਬੜਾ ਇਹ ਕੰਮ ਚੱਲਿਆ ਅੱਜ ਕੱਲ, ਅਖਬਾਰ ਵੀ ਇਹਦੇ ਵਿੱਚ ਗੱਲਾਂ ਮੈਂ ਪੜ੍ਹਦਾ ਸੀ ਇਹੀ ਅੱਛਾ ਕਿ ਪਹਿਲਾਂ ਜਦੋਂ ਪ੍ਰਧਾਨਗੀ ਦੇ ਵਿੱਚ ਸਪੀਚ ਕਰਨ ਗਿਆ ਤੇ ਪਹਿਲਾਂ ਹੱਥਾਂ ਨੂੰ ਥੁੱਕ ਲਾਇਆ। ਤੇ ਅਸਲ ਦੇ ਵਿੱਚ ਜਿੰਨੇ ਵੀ ਸਾਡੇ ਪੰਜਾਬ ਦੇ ਪੋਲੀਟੀਕਲ ਲੀਡਰ ਆ ਵੈਸੇ ਤਾਂ ਇਹ ਕਹਿੰਦੇ ਰਹਿੰਦੇ ਆ ਕਿ ਅਸੀਂ ਬੜੇ ਧਾਰਮਿਕ ਆ ਜਾਂ ਪਰੰਪਰਾਵਾਂ ਨੂੰ ਮੰਨਦੇ ਆ। ਚਲੋ ਸਾਡਾ ਵਿਵਾਦ ਵੀ ਹੈ ਨਹੀਂ, ਮੰਨਣਾ ਚਾਹੀਦਾ, ਪਰ ਹਾਂਜੀ ਤੇ ਜਿੱਦਾਂ ਥੁੱਕ ਲਾ ਕੇ ਚੱਲਿਆ ਤੇ ਇਹ ਵੀ ਇੱਕ ਗੱਲ ਉੜ ਗਈ ਆ ਵੀ ਸ਼ਾਇਦ ਇਹਨੂੰ ਕਿਸੇ ਪੰਡਤ ਨੇ ਕਿਹਾ ਹੋਵੇ ਵੀ ਥੁੱਕ ਲਾ ਤੇ ਫੇਰ ਇਹ ਤੋਂ ਸ਼ੁਰੂ ਹੋਵੇ ਤੇ ਸ਼ਾਇਦ ਇਹ ਵਧੀਆ ਹੋ ਜਵੇ ਚੀਜ਼। ਮੈਨੂੰ ਵੀ ਲੱਗਦਾ ਥੁੱਕ ਲਾ ਕੇ ਪ੍ਰਧਾਨਗੀ ਮਿਲੀ ਹੈ। ਉਹਨੂੰ ਥੁੱਕ ਲਾ ਕੇ ਪ੍ਰਧਾਨਗੀ ਮਿਲੀ, ਤੂੰ ਕਹਿੰਦਾ ਥੁੱਕ ਲਾ ਕੇ ਪੇਪਰ ਖਰਾਬ ਹੋਈ ਜਾਣਾ ਆਪਣੇ। ਉਹ ਮੈਂ ਸੋਚਦਾ ਸ਼ਾਇਦ ਮੈਨੂੰ ਵੀ ਕੋਈ ਪੈਸਾ ਪੂਸਾ ਮਿਲ ਜੇ ਥੁੱਕ ਲਾ ਕੇ। ਉਹ ਤਾਇਆ ਇਹਨੂੰ ਸਮਝਾ ਕੁਛ, ਉਹ ਪੈਸੇ ਪੂਸੇ ਨਹੀਂ ਕੱਲੀਆਂ ਪ੍ਰਧਾਨਗੀਆਂ ਮਿਲਦੀਆਂ ਨੇ ਥੁੱਕ ਲਾ ਕੇ। ਆਹੋ ਅਗਲੇ ਤੈਨੂੰ ਕੁਝ ਮਿਲਦਾ ਉਹ ਮੈਨੂੰ ਭੋਰਾ ਸਮਾਨੇ ਮਿਲਦੇ ਉਹਦਾ ਅੱਖ ਮੀਚ ਗਏ। ਪਰ ਤਾਇਆ ਜੇ ਗੱਲ ਕਰੀਏ ਵੀ ਪ੍ਰਧਾਨਗੀ ਤਾਂ ਮਿਲ ਗਈ ਆ ਨਵਜੋਤ ਸਿੰਘ ਸਿੱਧੂ ਨੂੰ, ਪਰ ਇਹਦੇ ਲਈ ਵੀ ਉਹਨੇ ਬਹੁਤ ਪਾਪੜ ਵੇਲੇ ਆ। ਜੇ ਅਸੀਂ ਰਿਕਾਰਡ ਦੇਖੀਏ ਜਾਂ ਉਹਦੀ ਹੁਣ ਦੀ ਸਪੀਚ ਦੇਖੀਏ ਤਾਂ ਬੜਾ ਅਗਰੈਸਿਵ ਲੱਗਦਾ। ਏਦਾਂ ਲੱਗਦਾ ਵੀ ਹੁਣ ਵੀ ਇਹਨੇ ਬੰਦਾ ਵੀ ਕੁੱਟ ਦੇਣਾ ਕੋਈ ਨਾ ਕੋਈ, ਜਾਂ ਇੰਨੀ ਨਫ਼ਰਤ ਜੀ ਇੱਕ ਝਲਕਦੀ ਸ਼ਾਇਦ ਤੁਹਾਨੂੰ ਵੀ ਲੱਗਾ ਹੋਵੇ, ਗੁੱਸਾ ਜਿਹਾ ਝਲਕਦਾ। ਭਈ ਉਦਾਂ ਮੈਂ ਮਾਸਟਰ ਇਹਦੀਆਂ ਪਹਿਲੀਆਂ ਸਪੀਚਾਂ ਵੀ ਸੁਣੀਆਂ ਜਦੋਂ ਤੇ ਪਹਿਲਾਂ ਬੀਜੇਪੀ ਵਿੱਚ ਸੀ। ਹਾਂਜੀ ਉਦੋਂ ਤਾਂ ਕਾਂਗਰਸ ਨੂੰ ਬੜਾ ਵੱਢਦਾ ਸੀ। ਫਿਰ ਜਦੋਂ ਕਾਂਗਰਸ ਵਿੱਚ ਆ ਗਿਆ ਫਿਰ ਬੀਜੇਪੀ ਦੇ ਦੁਆਲੇ ਹੋ ਗਿਆ। ਉਹੀ ਗੱਲਾਂ ਜਿਹੜੀਆਂ ਚੌਧਰੀ ਕਾਂਗਰਸ ਨੂੰ ਕਹਿੰਦਾ ਸੀ ਉਹੀ ਇਹ ਬੀਜੇਪੀ ਨੂੰ ਕਹਿਣ ਲੱਗ ਗਿਆ। ਇਹ ਮੈਨੂੰ ਦੋ ਨਹੀਂ ਲੱਗੀ ਲੱਗਦਾ, ਨਾ ਮੈਨੂੰ ਪਤਾ ਨਹੀਂ ਲੱਗਦਾ ਇਹ ਹੈ ਕਿੱਧਰ ਆ, ਇਹਦੀ ਅਸਲ 'ਚ ਨੀਤੀ ਕੀ ਆ। ਫਿਰ ਇਹ ਦੇਖ ਲਾ ਪਤਾ ਨਹੀਂ ਕਿਹੜੇ ਪਾਪੜ ਵੇਲੇ ਦਿੱਲੀ ਜਾ ਕੇ ਪ੍ਰਿਅੰਕਿਆ ਨੂੰ ਆਪਣੇ ਵੱਲ ਖੜਿਆ ਕਿ ਹੁਣ ਆ ਕੇ ਆਪਣੇ ਕੈਪਟਨ ਦੇ ਮੋਢੀ ਜਾ ਕੇ ਬਹਿ ਗਿਆ। ਹੁਣ ਦੱਸ ਇਹਦੇ ਮਗਰ ਕਈ ਮਿਨਿਸਟਰ ਤੁਰੇ ਫਿਰਦੇ ਆ ਤੇ ਕੈਪਟਨ ਕਹਿੰਦੇ ਆ ਹੁਣ ਆਪਣੇ ਉਹਦੇ ਬਦਲਦਾ ਫਿਰਦਾ ਹੋਰਾਂ ਦੇ ਜਾਂਦਾ। ਇਹ ਕੀ ਗੱਲ ਹੈ ਮਾਸਟਰ? ਉਹ ਤਾਇਆ ਮੈਂ ਦੱਸਦਾ ਤੈਨੂੰ, ਇਹਦਾ ਤਾਂ ਉਹ ਹਿਸਾਬ ਹੈ ਗੰਗਾ ਗਿਆ ਗੰਗਾ ਰਾਮ, ਜਮਨਾ ਗਿਆ ਜਮਨਾ ਦਾ। ਇਹ ਗੱਲ ਅਮਲੀ ਦੀ ਵੈਸੇ ਸਹੀ ਆ, ਪਰ ਜੇ ਅਸੀਂ ਹਿਸਟਰੀ ਦੇ ਉੱਤੇ ਛਾਨਣਾ ਪਾਈਏ ਵੀ ਇਹ ਉਹੀ ਬੰਦਾ ਆ ਵੀ ਜਿਹਨੇ ਅਗਰੈਸਿਵ ਤੋਂ ਗੱਲ ਕਰਦੇ ਆ ਵੀ ਇੱਕ ਸਿੰਘ ਨਾਂ ਦਾ ਬੰਦਾ ਪਟਿਆਲੇ ਦੇ ਵਿੱਚ ਇੱਕ ਸਰ ਪਾਰਕਿੰਗ ਤੋਂ ਥੋੜੀ ਜਿਆਦਾ ਡਿਸਪਿਊਟ ਲੜਾਈ ਹੋ ਗਈ ਤੇ ਉਹ ਵਿਚਾਰਾ 65 ਸਾਲ ਦਾ ਇੱਕ ਬਜ਼ੁਰਗ ਹੀ ਕਹਿ ਸਕਦੇ 65 ਸਾਲ ਦਾ, ਉਹਦੇ ਮੁੱਕਾ ਇੰਨੀ ਜ਼ੋਰ ਦੀ ਮਾਰਿਆ ਕਿ ਉਹਦੀ ਹਸਪੀਟਲ ਦੇ ਵਿੱਚ ਜਾ ਕੇ ਡੈਥ ਹੋ ਗਈ। 2006 ਦੇ ਵਿੱਚ ਇਹ ਗਿਲਟੀ ਪਾਇਆ ਗਿਆ, 3 ਸਾਲ ਦੀ ਸਜ਼ਾ, ਤਾਂ ਹੀ ਇਹਨੂੰ ਰਿਜ਼ਾਈਨ ਕਰਨਾ ਪਿਆ ਅੰਮ੍ਰਿਤਸਰ ਲੋਕ ਸਭਾ ਤੋਂ। ਉਸ ਤੋਂ ਬਾਅਦ ਸੁਪਰੀਮ ਕੋਰਟ ਤੋਂ ਜਾ ਕੇ ਇਹਦੀ ਬੇਲ ਹੋਈ ਆ। ਅਗਰੈਸਿਵ ਦੀ ਗੱਲ ਕਰਦੇ ਆ। ਜੇ ਹੋਰ ਵੀ ਇਹਦੇ ਵਿਵਾਦਾਂ ਦੀ ਆਪਾਂ ਗੱਲ ਕਰੀਏ, ਕਮਰ ਜਵੇਦ ਬਾਜਵਾ ਦੇ ਨਾਲ ਜੱਫੀ ਦੀ ਜੇ ਆਪਾਂ ਗੱਲ ਕਰੀਏ ਵੀ ਉਦੋਂ ਕਹਿੰਦਾ ਸੀ ਵੀ ਇਮਰਾਨ ਖਾਨ ਨੇ ਸਹੁੰ ਚੁੱਕਣੀ ਆ ਤੇ ਮੈਂ ਉੱਥੇ ਜਾਣਾ ਹੀ ਜਾਣਾ, ਪਰ ਉਸ ਵੇਲੇ ਵੀ ਘਟਨਾਕ੍ਰਮ ਇਹ ਹੋਇਆ ਵੀ ਇੱਧਰ ਅਟਲ ਬਿਹਾਰੀ ਵਾਜਪੇਈ ਦੀ ਮੌਤ ਹੋ ਜਾਂਦੀ ਆ ਤੇ ਉਧਰੋਂ ਜਾ ਕੇ ਸਹੁੰ ਚੁੱਕ ਸਮਾਗਮ ਆ। ਜਦੋਂ ਕਿਸੇ ਦੀ ਘਰ ਦੇ ਵਿੱਚ, ਕਿਉਂਕਿ ਉਹਨਾਂ ਦੇ ਨਾਲ ਇੰਨਾ ਚਿਰ ਰਿਹਾ ਆ, ਅਟਲ ਬਿਹਾਰੀ ਵਾਜਪੇਈ ਦੀ ਬਹੁਤ ਪ੍ਰਸ਼ੰਸਾ ਪਹਿਲੀਆਂ ਦੇ ਵਿੱਚ ਕਰਦਾ ਰਿਹਾ, ਪਰ ਉਹਦੀ ਇੱਧਰ ਡੈਡ ਬੋਡੀ ਪਈ ਆ ਤੇ ਇਹਨੇ ਪ੍ਰੈਫਰੈਂਸ ਉੱਥੇ ਜਾਣ ਦੀ ਨਹੀਂ ਦਿੱਤੀ। ਇਹਨੇ ਇਮਰਾਨ ਖਾਨ ਦੇ ਸਹੁੰ ਚੁੱਕ ਸਮਾਗਮ ਵਿੱਚ ਜਾਣ ਨੂੰ ਪ੍ਰੈਫਰ ਕੀਤਾ। ਇਹ ਤੋਂ ਤੁਸੀਂ ਅੰਦਾਜ਼ਾ ਲਾ ਸਕਦੇ ਆ ਵੀ ਕਿੰਨਾ ਇੱਕ ਤਰ੍ਹਾਂ ਦੇ ਨਾਲ ਮੌਕਾ ਪ੍ਰਸਤੀ ਉਸ ਵੇਲੇ ਵੀ ਇਹਨੇ ਦੇਖੀ ਆ। ਫਿਰ ਅਸੀਂ ਪਹਿਲਾਂ ਦੀ ਗੱਲ ਕਰੀਏ ਜਦੋਂ ਇਹ ਸਪੋਰਟਸਮੈਨ ਵੀ ਹੁੰਦਾ ਸੀ, ਉਸ ਵੇਲੇ ਇੰਗਲੈਂਡ ਦੇ ਵਿੱਚ ਓਪਨਰ ਦੇ ਤੌਰ ਦੇ ਉੱਤੇ ਗਿਆ ਸੀ। ਮੁਹੰਮਦ ਅਜ਼ਹਰੁਦੀਨ ਜੋ ਕਿ ਉਸ ਵੇਲੇ ਕੈਪਟਨ ਸੀ, ਉਹਦੇ ਨਾਲ ਇੰਨੀ ਮਾੜੀ ਮੋਟੀ ਕੋਈ ਝੜਪ ਹੋਈ ਆ, ਉੱਥੋਂ ਰਾਤੋਂ ਰਾਤ ਮੈਚ ਖੇਡਣ ਤੋਂ ਬਗੈਰ ਆ ਗਿਆ। ਆਪਣਾ ਬੋਰੀਆ ਪੈਸਾ ਕੱਢ ਕੇ ਵਾਪਸ ਆ ਗਿਆ ਸੀ ਇਹ। ਬਿਲਕੁਲ। ਤੇ ਹੁਣ ਇਹ ਜਿਹੜੀ ਪ੍ਰਧਾਨਗੀ ਆ ਉਸ ਤੋਂ ਬਾਅਦ ਕਰੈਕਟਰ ਜਿਹੜਾ ਆ ਉਹ ਜ਼ਰੂਰ ਸਾਹਮਣੇ ਆ ਗਿਆ, ਪਰ ਪੰਜਾਬ ਦੇ ਲੋਕਾਂ ਅੱਗੇ ਤਕੀਰ ਇਹ ਜ਼ਰੂਰ ਆ ਕਿ ਸਾਨੂੰ ਇੱਕ ਬੜਾ ਸੰਵੇਦਨਸ਼ੀਲ ਬੰਦਾ ਚਾਹੀਦਾ, ਗੰਭੀਰਤਾ ਦੇ ਨਾਲ ਜਿਹੜਾ ਪਾਲਿਸੀ ਦੇ ਉੱਤੇ ਵਿਚਾਰ ਕਰੇ, ਤਾਂ ਹੀ ਸ਼ਾਇਦ ਭਲਾ ਹੋ ਸਕਦਾ। ਕਿਉਂਕਿ ਇੱਕ ਬੁਲਾਰਾ, ਨੋ ਡਾਊਟ ਬੁਲਾਰਾ ਬਹੁਤ ਵਧੀਆ ਆ, ਪਰ ਜੇ ਤਾਂ ਲੋਕਾਂ ਨੇ ਸਿਰਫ ਭਾਸ਼ਣ ਹੀ ਦੇਖਣੇ
ਇਹ ਤਾਂ ਵਧੀਆ ਆ ਭਈ ਇਹ ਭਾਸ਼ਣਾ ਵਾਸਤੇ ਤਾਂ ਬਹੁਤ ਚੰਗਾ ਜੇ ਭਾਸ਼ਣਾ ਵਾਸਤੇ ਰੱਖਣਾ ਤਾਂ ਮੈਂ ਕਹਿੰਦਾ ਕਾਂਗਰਸ ਸਰਕਾਰ ਭਾਵੇਂ ਜਿੰਨੇ ਚਿਰ ਮਰਜ਼ੀ ਰੱਖ ਲਈ ਪਰ ਕੰਮ ਕਰਾਉਣ ਨੂੰ ਮੈਨੂੰ ਨਹੀਂ ਲੱਗਦਾ ਕੋਈ ਜਗ੍ਹਾ ਉਹ ਨਹੀਂ ਮੈਨੂੰ ਲੱਗਦਾ ਹਰ ਸ਼ਾਂਤੀ ਬਹੁਤ ਚੰਗਾ ਮਹਾਜਦਾ ਦੇ ਕੇ ਉਹ ਇੱਕ ਦੋ ਗੱਲਾਂ ਆਂਦੀਆਂ ਇਹਨੂੰ ਬਸ ਥੋਕੋ ਹੋਰ ਤਾਂ ਕੋਈ ਕੰਮੇ ਹੈ ਨਹੀਂ ਇਹਦੇ ਬਾਬਾ ਜੀ ਦਾ ਆ ਵੀ ਤਾਂ ਸਹੀ ਦੱਸੇ ਇਹ ਬਾਬਾ ਜੀ ਦਾ ਠੱਲੂ ਕੀ ਹੁੰਦਾ ਮਾਸਟਰ ਇਹ ਤਾਂ ਸ਼ਾਇਦ ਮੈਨੂੰ ਵੀ ਨਹੀਂ ਪਤਾ ਅਜੇ ਤੱਕ ਪਰ ਇੰਨਾ ਆ ਵੀ ਕਰੋੜਾਂ ਰੁਪਏ ਬਾਬਾ ਜੀ ਦੇ ਠੁੱਲੂ ਨੇ ਦਵਾਏ ਤੇ ਠੋਕੋ ਸਾਲੀ ਨੇ ਬਹੁਤ ਰੁਪਏ ਦਵਾਏ ਪਰ ਅਸੀਂ ਆਸ ਕਰਦੇ ਹਾਂ ਨੋ ਡਾਊਟ ਕਿ ਉਹਦੇ ਉੱਤੇ ਕਰਪਸ਼ਨ ਦੇ ਅਜੇ ਤੱਕ ਕੋਈ ਦਾਗ ਨਹੀਂ ਪਰ ਅਸੀਂ ਜੇ ਦੂਜਿਆਂ ਦੇ ਨਾਲ ਕੰਪੈਰੀਜ਼ਨ ਕਰੀਏ ਅਸੀਂ ਇਹ ਨਹੀਂ ਕਹਿੰਦੇ ਕਿ ਨਵਜੋਤ ਸਿੰਘ ਸਿੱਧੂ ਹੋ ਸਕਦਾ ਇਦਾਂ ਦੀਆਂ ਗੱਲਾਂ ਆਪਾਂ ਵਿਵਾਦਾਂ ਦੀ ਗੱਲ ਕਰਦੇ ਆ ਪਰ ਨਾਲ ਦੀ ਨਾਲ ਅਜੇ ਤੱਕ ਇਹਦੇ ਕੋਲ ਮਹਿਕਮੇ ਵੀ ਰਹੇ ਆ ਤੇ ਉਧਰ ਲੋਕ ਸਭਾ ਦੇ ਵਿੱਚ ਮੈਂਬਰ ਵੀ ਰਿਹਾ ਪਰ ਅਜੇ ਤੱਕ ਕੋਈ ਇਦਾਂ ਦਾ ਦਾਗ ਜਿਹਦੇ ਉੱਤੇ ਲੱਗਾ ਵੀ ਕੋਈ ਬੰਦਾ ਇਹਦਾ ਨੌਕਰੀ ਕਰਕੇ ਕਹਿ ਦੇਵੇ ਵੀ ਇਹਨੇ ਰੁਪਈਆ ਜਿਹੜਾ ਆ ਖਾ ਲਿਆ ਇਸ ਕਰਕੇ ਸ਼ਾਇਦ ਲੋਕੀ ਹੁਣ ਤਜਰਬਾ ਵੀ ਇਹ ਕਰਨਾ ਚਾਹੁੰਦੇ ਆ ਵੀ ਸ਼ਾਇਦ ਇਹ ਆ ਜਾਵੇ ਤੇ ਸ਼ਾਇਦ ਬਚਾਅ ਹੋ ਜਾਵੇ ਪਰ ਦੂਜੇ ਪਾਸੇ ਮਾਸਟਰ ਹਜੇ ਤੱਕ ਵੀ ਇਹੋ ਜਿਹਾ ਉਹਦਾ ਵੀ ਨਹੀਂ ਬਣਿਆ ਜਿੱਥੇ ਲੋਕਾਂ ਨੂੰ ਲੋੜ ਮਹਿਸੂਸ ਹੋਵੇ ਵੀ ਇਹਦੇ ਪਿਛਲੇ ਪੋਤੜੇ ਖੋਲੀਏ ਜੀ ਪਰ ਜੇ ਹੁਣ ਚ ਤਾਂ ਮਿਲ ਵੀ ਗਿਆ ਪਤਾ ਨਹੀਂ ਕਿਸੇ ਨੇ ਕੀ ਸੱਪ ਕੱਢ ਲੈਣਾ ਹਾਂ ਬਿਲਕੁਲ ਤੇ ਜਦੋਂ ਹੁਣ ਜਦੋਂ ਲੈ ਆਈ ਜਾਣੀਆਂ ਆ ਚੋਣਾਂ ਨੇੜੇ ਹੋ ਸਕਦਾ ਆ ਕੋਈ ਨਾ ਕੋਈ ਇਦਾਂ ਦੀ ਚੀਜ਼ ਨਿਕਲ ਕੇ ਸਾਹਮਣੇ ਆ ਜਾਵੇ ਜਿਹੜੀ ਕਿ ਅਜੇ ਤੱਕ ਛੁਪੀ ਹੋਈ ਨਹੀਂ ਪਤਾ ਕਿਸੇ ਨੂੰ ਹਾਂ ਬਿਲਕੁਲ ਇਹ ਗੱਲ ਤੇਰੀ ਮਾਸਟਰ ਸਹੀ ਆ ਉਹ ਸਰਪੰਚ ਨਹੀਂ ਤੁਰਿਆ ਵਾਲਾ ਉਹ ਆ ਜਾਓ ਸਰਪੰਚ ਸਾਹਿਬ ਆ ਗਏ ਜੀ ਸੇ ਵਾਹਿਗੁਰੂ ਖਾਲਸਾ ਵਾਹਿਗੁਰੂ ਫਤਿਹ ਜੀ ਕੀ ਹਾਲ ਹੈ ਜੀ ਸੰਗਤਾਂ ਦਾ ਬਈ ਜੀ ਵਧੀਆ ਜੀ ਹੁਣ ਤੁਸੀਂ ਆ ਕੇ ਅੱਗੇ ਨੂੰ ਵੀ ਵਧੀਆ ਆ ਗਿਆ ਓਕੇ ਜੀ ਬੈਠੋ ਲਓ ਜੀ ਮੈਂ ਜੀ ਹਾਂਜੀ ਹੋਰ ਸਰਪੰਚ ਸਾਹਿਬ ਕਿਦਾਂ ਪਿਆਰਾ ਸੋ ਕੀ ਹਾਲ ਚਾਲ ਆ ਪਿਆਰਾ ਸੌਦਾ ਜੀ ਠੀਕ ਹੈ ਹੁਣ ਹਾਂਜੀ ਕਿਦਾਂ ਕੋਈ ਦੀ ਗੱਲ ਬਣ ਜੂ ਤਾਂ ਹਾਂਜੀ ਨਹੀਂ ਗੱਲ ਬਣ ਜੀ ਗੱਲ ਬਣ ਚਲੋ ਭਰਾਵਾ ਰੱਬ ਦਾ ਸ਼ੁਕਰ ਆ ਹਾਂਜੀ ਬਣ ਜਵੇ ਗਰੀਬ ਬੰਦਾ ਆ ਹਾਂਜੀ ਇਹਨਾਂ ਘਰ ਬਸਦਾ ਰਹਿ ਜੂਗਾ ਹਾਂਜੀ ਹਾਂਜੀ ਹੋਰ ਵੀ ਸਰਪੰਚ ਜੀ ਦੱਸੋ ਆਪਣੇ ਲੰਗਾਹ ਬਾਰੇ ਕੀ ਗੱਲ ਕਰ ਰਹੇ ਤੁਸੀਂ ਬੰਦੇ ਨੂੰ ਹੁਣ ਤੁਸੀਂ ਮਾਫੀ ਨਹੀਂ ਦਿੰਦੇ ਯਾਰ ਉਹਦਾ ਯਾਰ ਜਥੇਦਾਰਾਂ ਦੀ ਮਰਜ਼ੀ ਆ ਆਪਾਂ ਇਹਦੇ ਬਾਰੇ ਕੀ ਕਰ ਸਕਦੇ ਆ ਇਹ ਵੀ ਤੇਰੀ ਗੱਲ ਠੀਕ ਆ ਮਾਸਟਰ ਤੂੰ ਵੀ ਚੱਲਣਾ ਪਾ ਲਗਾਹੀ ਨੂੰ ਮਾਫੀ ਦੇਣੀ ਚਾਹੀਦੀ ਕਿ ਨਹੀਂ ਚਾਹੀਦੀ ਦੱਸ ਨਹੀਂ ਹੁਣ ਇਹ ਜਿੱਦਾਂ ਦੱਸਿਆ ਆ ਸਰਪੰਚ ਸਾਹਿਬ ਨੇ ਵੀ ਹੁਣ ਜਥੇਦਾਰਾਂ ਦੀ ਮਰਜ਼ੀ ਆ ਪਰ ਜਥੇਦਾਰਾਂ ਦੇ ਹੱਥ ਦੇ ਵਿੱਚੋਂ ਵੀ ਗੇਮ ਜਿਹੜੀ ਆ ਨਿਕਲਦੀ ਜਾਂਦੀ ਆ ਉਹ ਮੈਂ ਸੁਣਿਆ ਸੀ ਉਹ ਮੁੰਡੇ ਦੇ ਕਹਿੰਦੇ ਮੁਕੱਦਮਾ ਚੱਲਦਾ ਰਿਹਾ ਆ ਉਹ ਮਈ 2021 ਦੇ ਵਿੱਚ ਇੱਥੇ ਵੀ ਇੱਕ ਨਸ਼ੇ ਦਾ ਹੋਇਆ ਸੀ ਉਸ ਤੋਂ ਬਾਅਦ ਪਹਿਲਾਂ ਤਾਂ ਬਰਾਮਦੀ ਪਾਤੀ ਸੀ ਨਸ਼ੇ ਦੀ ਬਾਅਦ ਦੇ ਵਿੱਚ ਕਿਹਾ ਵੀ ਨਹੀਂ ਵੀ ਬਰਾਮਦ ਅੱਛਾ ਪਹਿਲਾਂ ਕਹਿੰਦਾ ਨਸ਼ਾ ਸੀਗਾ ਹਾਂ ਤੇ ਮਗਰੋਂ ਕਹਿੰਦੇ ਵੀ ਬਰਾਮਦ ਨਹੀਂ ਹੋਇਆ ਉਹਨਾਂ ਵੱਡੇ ਲੋਕਾਂ ਦੇ ਇਹੀ ਤਾਂ ਵਧੀਆ ਗੱਲਾਂ ਆ ਉਹ ਜੱਡੇ ਬੜੇ ਬੜੇ ਜ਼ਖੀਰੇ ਲੰਘਾ ਦਿੰਦੇ ਆ ਤੇ ਸਾਡੇ ਵਾਲੀ ਨੇ ਦੋ ਜਟਾਂਗਾ ਨਹੀਂ ਲੰਘਣ ਦਿੰਦੇ ਇਹ ਤਾਂ ਗੱਲ ਸਹੀ ਆ ਬੜਿਆ ਸਹੀ ਆ ਉਹ ਮੇਰੀ ਗੱਲ ਸੁਣਦਾ ਇੱਕ ਹੋਰ ਦੱਸਦਾ ਤੈਨੂੰ ਆ ਸਾਡੇ ਲਾਗੇ ਪਿੰਡ ਸਮਰਾੜੀ ਆਹੋ ਉੱਥੇ ਤਾਂ ਆਪਣਾ ਨਿਰਮਲ ਆਹੋ ਉਹ ਜਾਂਦਾ ਸੀ ਘਰੋਂ ਹਲੇ ਨਿਕਲਿਆ ਹੀ ਸੀ ਤੇ ਪੁਲਿਸ ਵਾਲਾ ਨੇ ਚੱਕ ਲਿਆ ਖਬਰ ਆ ਗਈ ਕਹਿੰਦੇ ਵੀ ਨਹਿਰ ਵਾਲੇ ਪੁਲ ਤੇ ਆ ਬੰਦਾ ਕਾਬੂ ਕਰ ਲਿਆ ਅੱਛਾ ਤੇ ਉਹਦੇ ਕੋਲ ਵਿਚਾਰੇ ਕੋ ਕੁਝ ਵੀ ਨਹੀਂ ਉਹ ਬੱਲਿਓ ਬਾਤਾ ਪੁਲਿਸ ਵਾਲੇ ਨੇ ਤੇ ਹੁਣ ਤੂੰ ਗੱਲ ਕਰਦਾ ਸੀ ਆ ਸੁਰਜਾ ਸਿੰਘ ਲਗਾ ਦੀ ਉਹਦਾ ਮੁੰਡਾ ਜਿੱਦਾਂ ਬਾੜੇ ਨੇ ਦੱਸਿਆ ਕਿ ਉਹਦੇ ਕੋਲ ਇੰਨਾ ਵੱਡਾ ਸਮਾਨ ਸੀ ਤੇ ਬਰਾਮਦ ਬਾਅਦ ਚੋਂ ਕੁਝ ਨਹੀਂ ਹੋਇਆ ਅਦਾਲਤ ਵਿੱਚ ਕੋਈ ਇਹ ਵੱਡਿਆਂ ਆਦਮੀਆਂ ਤੋਂ ਕੁਛ ਨਹੀਂ ਬਰਾਮਦ ਹੁੰਦਾ ਜੋ ਵੀ ਬਰਾਮਦ ਹੁੰਦਾ ਅਮਲੀਆ ਉਹ ਤੇਰੇ ਵਰਗੇ ਵਿੱਚ ਕੋਈ ਹੁੰਦਾ ਬਿਲਕੁਲ ਤੇ ਤਾਂ ਇਹ ਵੀ ਗੱਲ ਨੋਟ ਕਰਨ ਵਾਲੀ ਹੈ ਜੇ ਪੁਲਿਸ ਦੇ ਤੁਸੀਂ ਰਿਪੋਰਟਾਂ ਅਖਬਾਰ ਦੀਆਂ ਪੜ੍ਹ ਕੇ ਦੇਖਿਓ ਅਖਬਾਰ ਦੀ ਉਹ ਇਦਾਂ ਹੈ ਜਿੱਦਾਂ ਇੱਕ ਹੀ ਬੰਦਾ ਅਖਬਾਰ ਦੀ ਖਬਰ ਲਿਖਦਾ ਉਹਦੇ ਵਿੱਚ ਕਹਿਣਗੇ ਜੀ ਪੁਲਿਸ ਪਾਰਟੀ ਨੇ ਫਲਾਨੀ ਨਹਿਰ ਦੇ ਉੱਤੇ ਨਾਕਾ ਲਾਇਆ ਹੋਇਆ ਸੀ ਰੂਟੀਨ ਚੈਕਿੰਗ ਦੇ ਲਈ ਉਧਰ ਉਹਨਾਂ ਨੇ ਇੱਕ ਸਾਈਕਲ ਦੇ ਉੱਤੇ ਜਾਂ ਮੋਟਰਸਾਈਕਲ ਦੇ ਉੱਤੇ ਇੱਕ ਬੰਦਾ ਜਾਂ ਦੋ ਬੰਦੇ ਆਉਂਦੇ ਦੇਖੇ ਪੁਲਿਸ ਪਾਰਟੀ ਨੇ ਉਹਨਾਂ ਨੂੰ ਇਸ਼ਾਰਾ ਕੀਤਾ ਰੁਕਣ ਦਾ ਪਰ ਉਹਨਾਂ ਨੇ ਵਾਪਸ ਭੱਜਣਾ ਸ਼ੁਰੂ ਕਰ ਦਿੱਤਾ ਪੁਲਿਸ ਪਾਰਟੀ ਨੇ ਪਿੱਛਾ ਕਰਨ ਤੋਂ ਬਾਅਦ ਉਹਨਾਂ ਨੂੰ ਗ੍ਰਿਫਤਾਰ ਕੀਤਾ ਤੇ ਉਹਨਾਂ ਦੇ ਕੋਲੋਂ ਇੰਨੇ ਗ੍ਰਾਮ ਚੂਰਾ ਜੋ ਵੀ ਨਿਕਲ ਹੋਇਆ ਅਦਾਲਤ ਨੇ ਵੀ ਇਸ ਗੱਲ ਦਾ ਨੋਟ ਲਿਆ ਵੀ ਇਹ ਕੀ ਗੱਲ ਆ ਵੀ ਹਰ ਵਾਰੀ ਜਿਹੜਾ ਬੰਦਾ ਆ ਇਦਾਂ ਹੀ ਫੜ ਹੁੰਦਾ ਜਿੱਦਾਂ ਹੁਣ ਅਮਲੀ ਨੇ ਦੱਸਿਆ ਵੀ ਚਾਹੇ ਘਰੋਂ ਵੀ ਚੱਕਿਆ ਉਹ ਪੁਲਿਸ ਵਾਲੇ ਇਦਾਂ ਹੀ ਪਾ ਰਹੇ ਆ ਖਾਸ ਤੌਰ ਦੇ ਉੱਤੇ 2017 ਦੇ ਵਿੱਚ ਜਦੋਂ ਆ ਨਸ਼ਿਆਂ ਦੀ ਮੁਹਿੰਮ ਚੱਲੀ ਆ ਕਿ ਨਸ਼ਾ ਅਸੀਂ 4 ਹਫ਼ਤਿਆਂ ਦੇ ਵਿੱਚ ਖਤਮ ਕਰਨਾ ਵੱਡੇ ਮਗਰਮੱਛ ਦਾ ਕੰਟਰੋਲ ਚ ਆਏ ਨਹੀਂ ਉਹ ਜਿਹੜੇ ਛੋਟੇ ਸੀ ਫਕਰ ਕੁੱਟਦੇ ਉਹਨਾਂ ਨੂੰ ਫੜ ਕੇ ਜਿਹੜਾ ਆ ਅੰਦਰ ਦੇ ਦਿੱਤਾ ਖਾਸ ਤੌਰ ਦੇ ਉੱਤੇ ਹੁਣ ਜਿੱਦਾਂ ਲੰਗਾਹ ਦੀ ਗੱਲ ਤੁਸੀਂ ਕੀਤੀ ਆ ਲੰਗਾਹ ਦਾ ਤੁਸੀਂ ਅਜੇ ਤੱਕ ਤੁਹਾਨੂੰ ਯਾਦ ਹੋਣਾ ਵੀ ਜਿਹੜਾ 2016 ਦੇ ਵਿੱਚ ਦੀਨਾਨਗਰ ਤੇ ਪਠਾਨਕੋਟ ਹਮਲਾ ਹੋਇਆ ਸੀ ਅੱਤਵਾਦੀਆਂ ਵੱਲੋਂ ਤੇ ਉਹਦੇ ਵਿੱਚ ਸਲਵਿੰਦਰ ਸਿੰਘ ਜਿਹੜਾ ਥਾਣੇਦਾਰ ਉਹਦੀ ਸਿੱਧੀ ਸ਼ਮੂਲੀਅਤ ਪਾਈ ਗਈ ਸੀ ਉਹ ਇਹਦਾ ਖਾਸ ਬੰਦਾ ਸੀ
ਲਗਾ ਤੇ ਇੰਨਾ ਫਿਰ ਇਹਦੇ ਉੱਤੇ ਕੇਸ ਵੀ ਬਹੁਤ ਜ਼ਿਆਦਾ ਹੈਗੇ ਆ। 1992 ਦੇ ਵਿੱਚ ਪਾਸਪੋਰਟ ਅਥਾਰਟੀ ਨੇ ਇਹਦਾ ਪਾਸਪੋਰਟ ਵੀ ਬਣਾਉਣ ਤੋਂ ਨਾ ਕਰਤੀ ਸੀ ਕਿ ਇਹਦਾ ਜਿਹੜਾ ਬੈਡ ਬਿਹੇਵੀਅਰ ਆ, ਤੇ ਉਹ ਜਿਹੜਾ 2002 ਤੱਕ ਇਦਾਂ ਬੈਡ ਬਿਹੇਵੀਅਰ ਚੱਲਿਆ। ਇਹ ਮਿਨਿਸਟਰ ਵੀ ਬਣ ਗਿਆ ਸੀ ਪਰ ਬੈਡ ਬਿਹੇਵੀਅਰ ਇਦਾਂ ਰਿਹਾ। ਪਰ ਯਾਰ ਮੈਨੂੰ ਸਮਝ ਨਹੀਂ ਪੈਂਦੀ, ਜੇ 10 ਨੰਬਰੀਆ ਬਣਿਆ ਹੋਇਆ ਸੀ ਫਿਰ ਇਲੈਕਸ਼ਨ ਤੇ ਤਾਂ ਖੜਾ ਹੋਵੇ ਇਲੈਕਸ਼ਨ ਦੇ ਵਿੱਚ। ਬਸ ਆਹੀ ਤਾਂ ਗੱਲ ਆ ਕਿ ਜਿਹੜਾ ਆਮ ਬੰਦੇ ਆ ਉਹਨਾਂ ਨੂੰ ਇਹਨਾਂ ਗੱਲਾਂ ਦੇ ਲਈ ਤੰਗ ਪਰੇਸ਼ਾਨ ਕੀਤਾ ਜਾਂਦਾ। ਕਾਨੂੰਨ ਜਿਹੜਾ ਆ ਉਹ ਤਾਂ ਆਮ ਬੰਦੇ ਤੇਰੇ ਗਰੀਬਾਂ ਲਈ ਆ, ਤੇਰੇ ਮੇਰੇ ਵਰਗੇ ਅਮਲੀਆ ਕੋਟੇ ਲੈ ਕੇ ਤੁਰ ਪਈ ਐਵੇਂ ਹੱਥ ਬਣਾ ਦੇਗਾ। ਉਹ ਅੱਜ ਕੱਲ ਤਾਂ ਜੋ ਚੋਰ ਚੱਕਾ ਸਾਰੇ ਤਾਂ ਇਹਨਾਂ ਨੇ ਆਪਣੇ ਨਾਲ ਬਿਠਾਏ ਲੀਡਰਾਂ ਨੇ। ਤੈਨੂੰ ਦੱਸਾਂ ਮੈਂ ਤਾਂ ਹੀ ਤਾਂ ਏਦਾਂ ਦੇ ਯਾਰ ਜੇ ਜਿੱਤਦੇ ਆ ਉਦਾਂ ਥੋੜੀ ਬਣ ਗਿਆ ਉਹ ਸਾਡੇ ਲੋਕਾਂ ਦਾ ਵੀ ਦਿਮਾਗ ਖਰਾਬ ਹੋਇਆ ਅਮਲੀਆ। ਸਭ ਕੁਝ ਜਾਣਦੇ ਬੁੱਝਦੇ ਵੋਟਾਂ ਫਿਰ ਬਾਰ-ਬਾਰ ਨੂੰ ਪਾਉਂਦੇ ਆ ਹੈ, ਫਿਰ ਦੂਜੀ ਵਾਰੀ ਮਾਸਟਰ ਰੌਲਾ ਪਾਉਂਦੇ ਆ ਹੈ ਬਈ ਸਾਨੂੰ ਕੋਈ ਜੱਜ ਦਾ ਲੀਡਰ ਨਹੀਂ ਮਿਲਦਾ। ਹੁਣ ਦੱਸ ਕਰੇ ਤਾਂ ਬੰਦਾ ਤਾਂ ਕੀ ਕਰੇ। ਦੇਖੋ ਮੈਂ ਤਾਂ ਸੋਚਦਾ ਵੀ ਮੈਂ ਵੀ ਇਹੀ ਕੰਮ ਕਰ ਲਾਂ ਕਿਉਂਕਿ ਪੈਸਾ ਇਹਦੇ 'ਚ ਜ਼ਿਆਦੇ ਹੈ। ਓਏ ਲਾਲਾ ਤੂੰ ਇਸ ਪੰਗੇ 'ਚ ਕੀ ਪੈਣਾ, ਤੂੰ ਤਾਂ ਬੈਠਾ ਬਿਠਾਇਆ ਪੋਦੀਆਂ ਮੁੰਨੀ ਜਾਂਦਾ ਸਾਰਿਆਂ ਦੀਆਂ। ਫਿਰ ਵੀ ਉਹ ਦੇਖ ਲਓ, ਮੈਂ ਸੁਣਿਆ ਸੀ ਭਾਈ ਉਹਨਾਂ ਨੇ ਕੋਈ ਜ਼ਮੀਨ ਦਾ ਵੀ ਕੀਤਾ ਸੀ ਕੁਛ। 32 ਕਰੋੜ ਵਾਲੀ ਜ਼ਮੀਨ 1 ਕਰੋੜ 'ਚ ਲੈ ਲਈ ਸੀ। ਆ ਜ਼ਮੀਨ ਦਾ ਵੀ ਬੇਦਮੀ ਦਾ ਚੱਲਦਾ ਰਿਹਾ। ਈਵਨ ਕਿ ਇਹਨਾਂ ਦੀ ਵਾਈਫ ਦੇ ਨਾਂ ਦੇ ਉੱਤੇ ਵੀ ਇਹਨਾਂ ਨੇ ਇਦਾਂ ਦੀਆਂ ਜਾਨੀ ਦੋਸ਼ ਲੱਗਦੇ ਰਹੇ ਆ, ਪਰ ਇਹ ਨਹੀਂ ਪਤਾ ਵੀ ਦੋਸ਼ ਤਾਂ ਇਹਨਾਂ ਦੇ ਉੱਤੇ ਬਹੁਤ ਲੱਗਦੇ ਆ, ਪਰ ਪਤਾ ਨਹੀਂ ਕੀ ਹੁੰਦਾ ਵੀ ਅਦਾਲਤਾਂ ਤੱਕ ਜਾਂਦੇ ਰਾਹ ਦੇ ਵਿੱਚ ਹੀ ਰੁਕ ਜਾਂਦੇ ਆ। ਇੱਕ ਇਹਨਾਂ ਦਾ ਕੇਸ ਹੋਰ ਸੀ, ਇੱਕ ਵੀਡੀਓ ਜਿਹੀ ਦਾ ਵੀ ਸੀਗਾ, ਉਹ ਵੀਡੀਓ ਹੋਈ ਸੀ ਇਹਨਾਂ ਦੀ। ਹਾਂਜੀ, ਤੇ ਕਿਸੇ ਪਰਾਈ ਔਰਤ ਦੇ ਨਾਲ। ਹਾਂਜੀ, ਤੇ ਉਹ ਜਿਹੜੀ ਆ ਉਹ ਵੀ ਬਾਅਦ ਦੇ ਵਿੱਚ ਇਦਾਂ ਹੀ ਮੁੱਕਰ ਗਈ ਉਹ, ਤੇ ਉਹਦੇ ਵਿੱਚੋਂ ਵੀ ਇਹ ਬਰੀ ਹੋ ਗਿਆ। ਤੇ ਹੈਰਾਨੀ ਦੀ ਗੱਲ ਤਾਂ ਇਹ ਆ ਵੀ ਅਮਲੀ ਵਰਗੇ ਬਾਹਰ ਨਾਰੇ ਲਾਉਂਦੇ ਪਏ ਸੀ ਵੀ ਲੰਗਾ ਤੇਰੀ ਸੋਚ ਤੇ ਪਹਿਰਾ ਦਿਆਂਗੇ ਠੋਕ ਕੇ। ਉਹਨਾਂ ਨੂੰ ਸਨਮਾਨ ਜੋ ਮਿਲਦਾ ਜੀ ਅਗਲੇ ਨੇ ਆਪੇ ਨਾਰੇ ਲਾਣੇ ਆ। ਅੱਛਾ ਮਾਸਟਰ ਹੁਣੇ ਕਹਿੰਦਾ ਪਿਛਲੇ 101 ਦਿਨ ਤੋਂ ਗੁਰਦੁਆਰੇ ਜਾ ਕੇ ਮਾਫੀਆਂ ਮੰਗਦਾ ਫਿਰਦਾ। ਇਹ ਤੇਰਾ ਕੀ ਖਿਆਲ ਨਹੀਂ, ਅਕਾਲ ਤਖਤ ਦੇ ਉੱਤੇ ਜਾਂਦਾ ਵੀ ਕਿਹਾ ਵੀ ਮੇਰੇ ਤੋਂ ਬਲੰਡਰ ਮਿਸਟੇਕ ਹੋਈ ਆ। ਇੱਕ ਪਾਸੇ ਦੇਖੋ ਇੱਕ ਪਾਸੇ ਕਹਿੰਦਾ ਹੋਈ ਨਹੀਂ। ਦੇਖੋ ਜਿਹੜੀ ਅਦਾਲਤ ਆ ਸਾਡੀ ਅਦਾਲਤ ਆ ਉਹਦੇ ਵਿੱਚ ਕਹਿ ਰਿਹਾ ਵੀ ਮੇਰੇ ਕੋਲ ਇਦਾਂ ਦਾ ਕੋਈ ਨਹੀਂ। ਔਰਤ ਨੇ ਵੀ ਕਿਹਾ ਵੀ ਮੈਂ ਇੱਥੇ ਹੈ ਹੀ ਨਹੀਂ, ਮੈਂ ਨਹੀਂ ਹੈਗੀ ਉਹ। ਦੂਜੇ ਪਾਸੇ ਜਿਹੜਾ ਅਕਾਲ ਤਖਤ ਦੇ ਜਥੇਦਾਰ ਨੂੰ ਕਹਿ ਰਿਹਾ ਪਹਿਲੋਂ ਔਰਤ ਨੇ ਇਹ ਨਹੀਂ ਬਿਆਨ ਦਿੱਤਾ ਸੀ ਕਿ ਮੇਰੀ ਜ਼ਮੀਨ ਇਹ ਦਬੀ ਬੈਠਾ। ਹਾਂਜੀ, ਉਹ ਇਸੇ ਕਰਕੇ ਜੇਲ੍ਹ ਦੇ ਵਿੱਚ ਵੀ ਰਿਹਾ, ਪਰ ਬਾਅਦ ਦੇ ਵਿੱਚ ਉਹਨੇ ਕਹਿ ਦਿੱਤਾ ਵੀ ਮੈਨੂੰ ਅੰਡਰ ਪ੍ਰੈਸ਼ਰ ਇਹ ਮੇਰੇ ਤੋਂ ਬਿਆਨ ਦਵਾਇਆ ਸੀ। ਤੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਇਹ ਕਹਿ ਰਿਹਾ ਵੀ ਮੇਰੇ ਤੋਂ ਜਿਹੜੀ ਬਲੰਡਰ ਮਿਸਟੇਕ ਹੋਈ ਹੈ ਤੇ ਮੈਂ ਪਹਿਲਾਂ ਤੋਂ ਗਿਆਨ ਧਿਆਨ ਵਾਲਾ ਬੰਦਾ ਆ। ਉਹਦੇ ਵਿੱਚ ਇਹ ਆਪਣੀਆਂ ਪ੍ਰਾਪਤੀਆਂ ਵੀ ਦੱਸਦਾ। ਹੁਣ ਪ੍ਰਾਪਤੀਆਂ ਦੇ ਵਿੱਚ ਪਤਾ ਨਹੀਂ ਕੀ ਦੱਸਿਆ। ਹੁਣ ਇੰਨੇ ਦਿਨਾਂ ਤੋਂ ਇਹ ਜਾ ਰਿਹਾ, ਪਰ ਲੱਗਦਾ ਇਦਾਂ ਆ ਕਿ ਜਿੰਨਾ ਪ੍ਰੈਸ਼ਰ ਆ ਸਿੰਘ ਸਾਹਿਬ ਦੇ ਉੱਤੇ, ਚਾਹੁੰਦੇ ਹੈਗੇ ਆ ਕਿ ਮਾਫੀ ਮਿਲ ਜਾਵੇ ਕਿਉਂਕਿ 2022 ਦੀਆਂ ਇਲੈਕਸ਼ਨਸ ਦੇ ਵਿੱਚ ਅਕਾਲੀ ਦਲ ਦੇ ਵੱਲੋਂ ਮੇਨ ਕੈਂਡੀਡੇਟ ਆ, ਤੇ ਜੇ ਇਹ ਮਾਫੀ ਨਹੀਂ ਮਿਲਦੀ ਤਾਂ ਕੈਂਡੀਡੇਟ ਨੂੰ ਖਤਰਾ ਜਿਹੜਾ ਆ ਹੋ ਸਕਦਾ ਆ। ਇਸ ਕਰਕੇ ਉਹ ਮਾਫੀ ਤਾਂ ਦੇਣੀ ਚਾਹੁੰਦੇ ਆ, ਪਰ ਡਰਦੇ ਵੀ ਆ ਵੀ ਕਿਤੇ ਜਿਹੜਾ ਗੁਰਬਚਨ ਸਿੰਘ ਨੇ ਜਿੱਦਾਂ ਦੇਤੀ ਸੀ ਸੈਕਟਰੀ ਵਾਲੇ ਬਾਬੇ ਨੂੰ ਮਾਫੀ, ਕਿਤੇ ਉਹ ਹਾਲ ਨਾ ਹੋ ਪੁੱਠਾ ਕੰਮ ਨਾ ਪੈ ਜਾਏ। ਬਿਲਕੁਲ, ਤੇ ਲੋਕੀ ਭੜਕ ਨਾ ਪੈਣ। ਪਰ ਦੂਸਰੇ ਪਾਸੇ ਮਾਸਟਰ ਤੈਨੂੰ ਗੱਲ ਯਾਦ ਹੋਣੀ ਆ, ਇਹ ਕੋਈ ਮਜੀਠੇ ਨੇ ਮਹਾਰਾਜ ਜੀ ਜੋ ਲਾਈਨਾਂ ਸੀ ਕੋਈ ਗਲਤ ਬੋਲ ਦਿੱਤੀਆਂ ਸੀ, ਉਹਨੂੰ ਤਾਂ ਕਹਿੰਦੇ ਉਸੇ ਸਾਰੀ ਮਾਫੀ ਦੇਤੀ ਜਾਂਦੇ ਸਾਰੀ ਕਹਿੰਦੇ ਲੰਗਰ ਛਕ ਕੇ ਜਾ ਕਰ ਨੂੰ। ਹੁਣ ਤੇ ਇਹਨੂੰ ਨਹੀਂ ਦੇਣਗੇ। ਬਿਲਕੁਲ, ਪਰ ਉੱਥੇ ਇਹੀ ਆ ਪਹਿਲਾਂ ਹੁੰਦੀਆਂ ਰਹੀਆਂ ਇਦਾਂ ਜਿੰਨੇ ਵੀ ਇਹ ਕਰਦੇ ਰਹੇ ਆ। ਈਵਨ ਕਿ ਫਕਰੇ ਕੌਮ ਦਿੱਤਾ ਸੀ ਗੁਰਬਚਨ ਸਿੰਘ ਨੇ ਪ੍ਰਕਾਸ਼ ਸਿੰਘ ਬਾਦਲ ਨੂੰ, ਉਹ ਤੋਂ ਬਾਅਦ 5 ਪਿਆਰਿਆਂ ਨੇ ਵਿਦਰੋਹ ਕਰ ਦਿੱਤਾ ਸੀ। ਇਹ ਵੀ ਸ਼ਾਇਦ ਇਤਿਹਾਸ ਦੇ ਵਿੱਚ ਪਹਿਲੀ ਵਾਰ ਹੋਇਆ ਸੀ ਕਿ 5 ਪਿਆਰਿਆਂ ਨੇ ਵਿਰੋਧ ਕਰ ਦਿੱਤਾ ਉਸ ਚੀਜ਼ ਦਾ। ਇਹ ਹੁਣ ਹਾਂਜੀ, ਤੇ ਹੁਣ ਜਿਹੜਾ ਦੇਖਣ ਦੀ ਗੱਲ ਇਹ ਕਿ ਵਿਰੋਧ ਕਿੱਦਾਂ ਹੁੰਦਾ। ਪਹਿਲਾਂ ਵਿਰੋਧ ਹੀ ਨਹੀਂ ਸੀ ਹੁੰਦਾ। ਪਹਿਲਾਂ ਆਪਣੇ ਬੰਦਿਆਂ ਨੂੰ ਜਿਹੜਾ ਆ ਮਾਫ ਕਰ ਲਿਆ ਜਾਂਦਾ ਸੀ। ਜਿਹੜੇ ਦੂਜੇ ਬੰਦੇ ਆ ਦੇਖੋ ਬੜੀ ਸਤਿਕਾਰਯੋਗ ਸੰਸਥਾ ਹੈ, ਤੇ ਤੁਹਾਨੂੰ ਤਾਂ ਇਹ ਯਾਦ ਹੋਣਾ ਵੀ ਅਕਾਲ ਤਖਤ ਦੀ ਇੰਨੀ ਮਹੱਤਤਾ ਸੀ ਵੀ ਰੋਟੀ ਤੇ ਬੇਟੀ ਦੀ ਸਾਂਝ ਖਤਮ ਹੋ ਜਾਂਦੀ। ਬਿਲਕੁਲ, ਤੈਨੂੰ ਯਾਦ ਹੋਣਾ ਮਾਸਟਰ ਨੇ ਪੜਿਆ ਹੋਣਾ ਕਿ ਜੱਸਾ ਸਿੰਘ ਰਾਮਗੜੀਆ ਉਹਨਾਂ ਦੇ ਦੋਸ਼ ਲੱਗਾ ਸੀ ਕਿ ਉਹਨਾਂ ਆਪਣੀ ਛੋਟੀ ਬੱਚੀ ਮਾਰ ਦਿੱਤੀ। ਉਹਨਾਂ ਨੂੰ 5 ਤੋਂ 6 ਦਿੱਤਾ ਗਿਆ ਸੀ। ਫਿਰ ਬਾਅਦ ਦੇ ਵਿੱਚ ਉਹਨਾਂ ਨੇ ਮਾਫੀ ਮੰਗੀ ਤਾਂ ਫਿਰ ਪੰਥ ਨੇ ਉਹਨੂੰ ਵਾਪਸ ਲੈ ਲਿਆ ਸੀ। ਪਰ ਪੰਥ ਕਿਹੜੀ ਬੜੀ ਸੰਸਥਾ। ਫਿਰ ਤੁਹਾਨੂੰ ਇਹ ਵੀ ਯਾਦ ਹੋਣਾ ਕਿ ਜਦੋਂ ਮਹਾਰਾਜਾ ਰਣਜੀਤ ਸਿੰਘ ਕੋਈ ਨੱਚਣ ਵਾਲੀ ਦਾ ਨਾਚ ਦੇਖਣ ਜਾ ਗਿਆ ਸੀ, ਉਹਨਾਂ ਨੂੰ ਪੰਥ ਤੋਂ ਛੇਕੇ ਜਾ ਰਿਹਾ ਸੀ। ਬਿਲਕੁਲ, ਤੇ ਕਾਲੀ ਫੂਲਾ ਸਿੰਘ ਨੇ ਉਹਨਾਂ ਨੂੰ ਕੋਟੀਆਂ ਦੀ ਸਜ਼ਾ ਦਿੱਤੀ ਸੀ। ਅੱਛਾ, ਇਹ ਐਡੀ ਵੱਡੀ ਸੰਸਥਾ ਆ ਅਕਾਲ ਤਖਤ।
ਵੱਡੇ ਵੱਡੇ ਇਹਨਾਂ ਲੀਡਰਾਂ ਨੇ ਤਾਂ ਇੱਕ ਖੇਡ ਬਣਾ ਕੇ ਰੱਖਤੀ ਮਾਸਟਰ। ਬਿਲਕੁਲ। ਦੇਖੋ ਫਿਰ ਭਾਈ ਮੈਨੂੰ ਐ ਲੱਗਦਾ ਵੀ ਜੇ ਉਹ ਸੀਟ ਖਾਲੀ ਰਹਿਣੀ ਹੈ ਤਾਂ ਤੁਹਾਡੀ ਮੈਂ ਸੁਣਿਆ ਸਰਪੰਚ ਸਾਹਿਬ ਅਕਾਲੀਆਂ ਨਾਲ ਵਾਹਵਾ ਗੱਲਬਾਤ ਹੈ, ਮੈਨੂੰ ਸੀਟ ਦਵਾ ਦਿਓ। ਗੱਲ ਕੋਈ ਪਹਿਲਾਂ ਪਾਰਟੀ ਸਾਹਿਬ ਨੂੰ ਚਾਹ ਪਾਣੀ ਪਿਲਾਇਆ ਕਰ, ਸਵੇਰ ਨੂੰ ਗੋਡੇ ਗੁੱਡੇ ਕੁੱਟਿਆ ਕਰ, ਕੀ ਪਤਾ ਤੈਨੂੰ ਸੀਟ ਲੈ ਦੇਣ। ਕੋਈ ਨਹੀਂ ਮੈਂ ਦੇਸੀ ਘਿਓ ਦਾ ਬਾਈਕ ਘਰ ਭੇਜ ਦੂੰਗਾ। ਉਹਦੇ ਵਿੱਚ ਵੀ ਤੇਰੀ ਨਾਲ ਮਿਲਾਵਟ ਕੀਤੀ ਹੋਈ ਹੋਣੀ ਹੈ। ਨਹੀਂ ਇਹ ਮਿਲਾਵਟ ਨਹੀਂ ਕਰਦੇ, ਮੈਂ ਪਹਿਲਾਂ ਵੀ ਕਿਹਾ ਕਿ ਆਪਾਂ ਤਾਂ ਸੇਵਾ ਕਰੀਦੀ ਆ ਪਿੰਡ ਵਾਲਿਆਂ ਦੀ। ਨਹੀਂ ਜੇ ਤਾਂ ਟਿਕਟ ਲੈਣੀ ਆ ਫਿਰ ਇੱਧਰ ਨਹੀਂ ਘੁੱਟਣ ਦਾ ਫਾਇਦਾ, ਫਿਰ ਤਾਂ ਗੋਡੇ ਜਾ ਕੇ ਬਾਦਲ ਪਿੰਡ ਵਿੱਚ ਘੁੱਟਣੇ ਪੈਣੇ ਆ ਤੇ ਸੀਟਾਂ ਤਾਂ ਜਿਹੜੀਆਂ ਉੱਥੋਂ ਮਿਲਦੀਆਂ। ਲੈ ਭਾਈ ਪਤਾ ਨਹੀਂ ਸਿੱਧੂ ਨਾਲ ਗੱਲ ਕਰ ਲਓ। ਗੋਡੇ ਬਹੁਤ ਦੂਰ ਹੈ, ਫਿਰ ਤਾਂ ਇੱਥੇ ਠੀਕ ਹੈ, ਸਰਪੰਚ ਸਾਹਿਬ ਦੀ ਘੁੱਟ ਲਾਂਗੇ ਆਪਾਂ। ਹੁਣ ਕਹਿੰਦੇ ਟੋਕੀਓ ਦੇ ਜਪਾਨ ਵਿੱਚ ਆਪਣੀਆਂ ਖੇਡਾਂ ਹੋ ਰਹੀਆਂ 올림픽 ਦੀਆਂ, ਕੋਈ ਇੰਡੀਆ ਨਾਲ ਜਿੱਤਿਆ ਕੁਛ ਉੱਦਾਂ ਹੀ ਖਾਲੀ ਇੱਥੇ ਹੋਣਗੇ। ਤਾਇਆ ਪਹਿਲਾ ਦਿਨ ਤਾਂ ਬਹੁਤ ਵਧੀਆ ਰਿਹਾ। ਅੱਛਾ ਬਈ। ਭਾਰ ਤੋਲਣ ਦੇ ਵਿੱਚ ਕੁੜੀ ਆ ਮੀਰਾਬਾਈ ਚਾਨੂ ਅੱਛਾ ਤੇ ਉਹਨੇ ਜਿਹੜਾ ਆ ਸਿਲਵਰ ਮੈਡਲ ਜਿੱਤ ਲਿਆ। ਇਹ ਵਾਹ ਜੀ ਬਹੁਤ ਵਾਹ। ਵਧੀਆ ਗੱਲ ਹੋਈ ਆ ਭਾਰਤ ਦੇ ਵਾਸਤੇ। ਇੱਕ ਪਾਸੇ ਅਸੀਂ ਦੇਖੋ ਕੁੜੀਆਂ ਦੀ ਅਜੇ ਵੀ ਕਹਿ ਲਓ ਕਿ ਅਜੇ ਵੀ ਹੇਠੀ ਕਰਦੇ ਆ, ਅਸੀਂ ਚਾਹੁੰਦੇ ਨਹੀਂ ਕਿ ਹਜੇ ਵੀ ਕਹਿੰਦੇ ਆ, ਸਾਡਾ ਸਮਾਜ ਹਜੇ ਵੀ ਕਹਿੰਦਾ ਕਿ ਕੁੜੀ ਨੂੰ ਸਾਨੂੰ ਮੁੰਡਾ ਚਾਹੀਦਾ, ਤੇ ਮੁੰਡਾ ਭਾਵੇਂ ਸਿਆਣੇ ਮਾਂ ਬਾਪ ਘਰੋਂ ਬਾਹਰ ਕੱਢ ਦੇਵੇ ਉਹ ਫੇਰ ਵੀ ਠੀਕ ਆ। ਸੇਵਾ ਕਰਦੀਆਂ ਕੁੜੀਆਂ ਅੱਜ ਕੱਲ, ਤੇ ਕੁੜੀਆਂ ਨਾਲ ਦੇ ਰੀਸ ਨਹੀਂ। ਪਰ ਸਾਡੇ ਸਮਾਜ ਨੂੰ ਪਤਾ ਨਹੀਂ ਕੀ ਹੋਇਆ ਕਿ ਅੱਜ ਵੀ ਕੁੜੀਆਂ ਨੂੰ ਇਹ ਸਮਝਦੇ ਵੀ ਜੰਮਣੀਆਂ ਨਹੀਂ ਚਾਹੀਦੀਆਂ। ਉਹ ਜੇ ਕੁੜੀ ਨੇ ਜੰਮੂ ਅਸੀਂ ਕਿੱਥੋਂ ਹੋਵਾਂਗੇ? ਸਾਡੇ ਗੁਰੂ ਪਾਤਸ਼ਾਹ ਕਹਿ ਗਏ ਆ, ਸਿਓ ਕਿਉਂ ਮੰਦਾ ਆਖੀਏ ਜਿੱਤ ਜੰਮੇ ਰਜਾਨ। ਪਰ ਮਾਸਟਰ ਆਈ ਸੋਚਦੇ ਆ ਦੇਲਾ ਹੁਣ ਕੁੜੀ ਨੇ ਆਪਣੇ ਕੱਲੇ ਮਾਂ ਬਾਪ ਦਾ ਨਹੀਂ ਦੇਸ਼ ਦਾ ਨਾਂ ਚਮਕਾ ਦਿੱਤਾ ਜਾਂ ਵਧੀਆ ਤਕਮਾ ਲੈ ਗਏ। ਹਾਂ ਬਿਲਕੁਲ ਤਾਇਆ, ਸਾਡੇ ਵਾਲੀਆਂ ਨੂੰ ਪ੍ਰੇਰਨਾ ਮਿਲਦੀ ਹੈ ਤਾਂ ਹੁਣ ਮੈਂ ਵੀ ਕੱਲ ਨੂੰ ਦੰਬਲ ਜੇ ਚੱਕ ਲਿਆ ਕਰਨੇ ਤੈਨੂੰ ਦੱਸਾਂ ਮੈਂ। ਮੈਂ ਵੀ 올림픽 ਜਾਣਾ। ਉਹ ਤਾਂ ਨਹੀਂ ਛੁੱਟਦੇ ਤਾਇਆ ਦੁੱਧ ਇਹਨੇ ਮੈਡਲ ਤੋਂ ਪਹਿਲਾਂ ਡੋਪ ਟੈਸਟ ਕਰਾ ਕੇ ਪਹਿਲਾਂ ਹੇਠੀ ਕਰਾਉਣੀ। ਡੋਪ ਟੈਸਟ ਲੈ ਭਾਈ ਸਾਡਾ ਮੁੰਡਾ ਤਾਂ ਬਹੁਤ ਤਕੜਾ ਪਲੇਅਰ ਹੈ, ਬਹੁਤ ਸੋਹਣੀ ਗੇਮ ਖੇਡਦਾ ਹੈ। ਨਹੀਂ ਖੇਡਦਾ ਵੀ ਨਹੀਂ ਮੁੰਡਾ ਤਾਂ ਤਕੜਾ ਵਾ, ਇਹ ਗੋਲਡ ਮੈਡਲ ਨਹੀਂ ਜਿੱਤ ਸਕਦਾ, ਪਰ ਸਾਨੂੰ ਕਿਸੇ ਤਰ੍ਹਾਂ ਡੋਪ ਟੈਸਟ ਤੋਂ ਮਾਫੀ ਦਵਾ ਦਿਓ। ਆ ਤਾਂ ਠੀਕ ਹੈ ਤਾਇਆ, ਸਹੀ ਆ। ਆ ਤੂੰ ਨਹੀਂ ਦੱਸਿਆ ਲਾਲਾ ਕਿਹੜੀ ਗੇਮ ਖੇਡਦਾ ਤੇਰਾ ਮੁੰਡਾ? ਲੈ ਮੇਰਾ ਮੁੰਡਾ ਉਹ ਵਾਲੀ ਭਾਈ, ਉਹ ਜਿਹੜੀ ਜੀ ਕਹਿੰਦੇ ਹੁੰਦੇ ਆ GTA ਬਾਈ ਸਿਟੀ। ਓਏ ਬਬਲੀਆ, ਇਹਦਾ ਮੁੰਡਾ ਸਾਥੀ ਦਾ ਤਾਂ ਕੀ ਕਰਦਾ ਉਹ? ਇਹ ਉਹਨੂੰ ਪੂਰੀ ਤਰ੍ਹਾਂ ਟ੍ਰੇਨਿੰਗ ਦਿੰਦਾ। ਇਹ ਤੇਰੇ ਮੇਰੇ ਵਰਗੇ ਪੈਸੇ ਦਾ ਦਿੱਤੇ ਨਾ, ਉਹ ਜਾ ਕੇ ਫੜ ਕੇ ਲਿਆਉਂਦਾ। ਇਹ ਗੱਲ ਹੈ। ਦੇਖੋ ਭਾਈ ਹੁਣ ਘਰ ਦਾ ਕੰਮ ਤਾਂ ਸਿੱਖਣਾ ਹੀ ਹੋਇਆ। ਪਰ ਤਾਇਆ ਦੇਖੋ ਇੰਨੀ ਵੱਡੀ ਜਨਸੰਖਿਆ ਆਪਣੇ ਦੇਸ਼ ਦੇ ਵਿੱਚ ਰਹਿੰਦੀ ਆ, ਪਰ ਜਦੋਂ 올림픽 ਦੇ ਵਿੱਚ ਮੈਡਲਾਂ ਦੀ ਗੱਲ ਆਉਂਦੀ ਆ ਅਸੀਂ ਇੱਕ ਕਾਂਸੇ ਜਾਂ ਸਿਲਵਰ ਤੱਕ ਰਹਿ ਜਾਂਦੇ ਆ। ਹਾਕੀ ਦੇ ਵਿੱਚ ਅਸੀਂ 골ਡ ਮੈਡਲ ਜਿੱਤਿਆ ਤੇ ਬਾਅਦ ਦੇ ਵਿੱਚ ਜਦੋਂ ਵੀ ਦੇਖੀਏ ਇੱਕ ਮੈਡਲ ਨਾਲੇ ਸੰਤੁਸ਼ਟੀ ਕਰਨੀ ਪੈਂਦੀ ਆ। 4 ਸਾਲਾਂ ਕਈ ਸਾਲ ਉਹ ਵੀ ਨਹੀਂ ਮਿਲਿਆ, ਕਈ ਸਾਲ ਉਹ ਵੀ ਨਹੀਂ ਮਿਲਦਾ ਤੇ ਚਲੋ ਇੱਕ ਅੱਧਾ ਆ ਜਾਂਦਾ ਤਾਂ ਸਾਨੂੰ ਤਸੱਲੀ ਹੋ ਜਾਂਦੀ ਆ। ਪਰ ਅਜੇ ਵੀ ਜਿਹੜਾ ਗੇਮਸ ਦਾ ਮਿਆਰ ਜਿਹੜਾ ਆ ਉਹ ਵਰਲਡ ਲੈਵਲ ਦਾ ਹੋਇਆ ਨਹੀਂ ਸਾਡਾ। ਸਾਡੇ ਖਿਡਾਰੀਆਂ ਨੂੰ ਸਹੂਲਤਾਂ ਨਹੀਂ ਮਿਲਦੀਆਂ। ਹੁਣ ਤੁਸੀਂ ਦੇਖ ਲਓ ਵੀ ਆਪਣੇ ਪਿੰਡ ਕਿੰਨੇ ਖਿਡਾਰੀ ਜਿਹੜੇ ਆ ਹਾਕੀ ਦੇ ਵਧੀਆ ਪਲੇਅਰ ਆ, ਪਰ ਗਰਾਊਂਡ ਤੁਸੀਂ ਦੇਖ ਲਓ ਵੀ 30-40 ਕਿਲੋਮੀਟਰ ਪਹਿਲਾਂ ਉੱਥੇ ਜਲੰਧਰ ਜਾਣਗੇ, ਜਲੰਧਰ ਜਾ ਕੇ ਉੱਥੇ ਖੇਡ ਕੇ ਆਉਣਗੇ, ਜਦੋਂ ਕੋਈ ਗਰਾਊਂਡ ਹੀ ਹੈ ਨਹੀਂ। ਅਸੀਂ ਗਰਾਊਂਡ ਜਦੋਂ ਹੈ ਨਹੀਂ ਤਾਂ ਉੱਥੇ ਖਿਡਾਰੀ ਕਿੱਦਾਂ ਪੈਦਾ ਕਰ ਲਵਾਂਗੇ? ਮੈਂ ਸਰਪੰਚ ਨੂੰ ਕਈ ਵਾਰ ਕਿਹਾ ਸਰਪੰਚ ਸਾਹਿਬ ਤੁਹਾਨੂੰ ਹਾਂਜੀ ਵੀ ਕੋਈ ਇਹੋ ਜਿਹੀਆਂ ਇੱਥੇ ਸਹੂਲਤਾਂ ਪੈਦਾ ਕਰੋ, ਬਣਾਵੋ, ਤਾਂ ਕਿ ਆਪਣੇ ਨਿਆਣੇ ਤੁਹਾਡੇ ਨਿਆਣੇ ਖੇਡ ਕੇ ਅੱਗੇ ਚੱਲਣ। ਬਿਲਕੁਲ। ਹੁਣ ਉਹੀ ਸੋਚਦੇ ਸੀ ਵੀ ਆਪਾਂ ਗਰਾਊਂਡਾਂ ਬਣਾਈਏ ਪਿੰਡਾਂ ਵਿੱਚ, ਗਰਾਊਂਡ ਬਣਾ ਕੇ ਬੜੀ ਬਣਾ ਕੇ ਉੱਥੇ ਨਿਆਣਿਆਂ ਨੂੰ ਪ੍ਰੈਕਟਿਸ ਕਰਾਈਏ ਤੇ ਨਿਆਣੇ ਮੋਰੇ 올림픽 ਵਿੱਚ ਜਾਣ। ਵੈਸੇ ਸਰਪੰਚ ਸਾਹਿਬ ਵੀ ਬਹੁਤ ਸ਼ਕੀਮੀ ਹੈ, ਘਰੇ ਤਾਂ ਬਹੁਤ ਸੋਹਣਾ ਗਰਾਊਂਡ ਬਣਾ ਰੱਖਿਆ, ਪਾਰਕ ਬਿਛਾ ਨਗਰ ਸਰਪੰਚ ਸਾਹਿਬ ਨਹੀਂ ਵੈਸੇ ਇਹਦੇ ਵਿੱਚ ਜ਼ਰੂਰ ਹੈਗਾ ਕਿ ਇੱਕ ਗਰਾਊਂਡ ਸਕੂਲਾਂ ਦੇ ਵਿੱਚ ਤੁਸੀਂ ਕਿਸੇ ਪਿੰਡ ਚਲੇ ਜਾਓ, ਖੁੱਲੀ ਇੱਕ ਗਰਾਊਂਡ ਦੇ ਦਿੱਤੀ ਜਾਂਦੀ ਆ ਬੱਚਿਆਂ ਨੂੰ। ਉਹਦੇ ਵਿੱਚ ਜਿਹੜਾ ਡੀਪੀ ਆ ਜੇ ਉਹਦਾ ਇੰਟਰਸਟ ਕਬੱਡੀ ਵੱਲ ਨੂੰ, ਕਬੱਡੀ ਦੀ ਇੱਕ ਗਰਾਊਂਡ ਬਣਾ ਲੈਂਦਾ। ਤੁਸੀਂ ਹੈਰਾਨ ਹੋਗੇ ਵੀ ਬੈਡਮਿੰਟਨ ਜਿਹੜੀ ਕਿ ਇਨਡੋਰ ਆ, ਜਿਹੜੀ ਕਿ ਅੰਦਰ ਖੇਡੀ ਜਾਂਦੀ ਆ, ਉਹਨੂੰ ਬਾਹਰ ਹੀ ਆ, ਉਹ ਜਿੱਧਰੋਂ ਹਵਾ ਆ ਜਾਂਦੀ ਆ, ਹਵਾ ਵਾਲਾ ਬੰਦਾ ਜਿੱਤ ਜਾਂਦਾ ਹਨਾ, ਤੇ ਉਹ ਪ੍ਰੈਕਟਿਸ ਉਹੋ ਜਿਹੀ ਹੁੰਦੀ ਨਹੀਂ। ਫਿਰ ਉੱਥੇ ਆ ਜਾਂਦਾ ਵੀ ਸਾਡੀਆਂ ਜਿੰਨੀਆਂ ਵੀ ਇੰਡੋਰ ਸਟੇਡੀਅਮਸ ਹੈਗੇ ਆ, ਸਵੀਮਿੰਗ ਵਾਲਾ ਤਾਂ ਪਤਾ ਨਹੀਂ ਕਿ ਪੰਜਾਬ ਦੇ ਵਿੱਚ ਕਿੱਥੇ ਹੈਗੀ ਆ, ਕੋਈ ਪਤਾ ਹੀ ਨਹੀਂ, ਤੇ ਅਸੀਂ ਉੱਥੇ ਕੰਪੀਟੀਸ਼ਨ ਕਿੱਥੋਂ ਦਵਾਂਗੇ? ਪਰ ਸਵੀਮਿੰਗ ਤੇ ਇਦਾਂ ਦੇ ਅੱਗੇ ਤਾਂ ਮਾੜਾ ਮੋਟਾ ਨਹਿਰਾਂ 'ਚ ਤਰ ਲਈਦਾ ਸੀ। ਹਾਂਜੀ। ਹੁਣ ਕਦੀ ਨਹਿਰਾਂ 'ਚ ਪਾਣੀ ਨਹੀਂ ਆਇਆ ਤੇ ਛੱਪੜ ਪੈਣ ਦੀ ਕਿਸੇ ਨੇ ਛੱਡਿਆ ਕੋਈ ਨਹੀਂ, ਤੇ ਤਰਨਾ ਕਿੱਥੇ ਆ? ਖੂਹ ਹੈ ਨਹੀਂ।
ਬਿਲਕੁਲ ਉਹਦਾ ਸੜਕਾਂ 'ਚ ਤਰ ਲਓ ਜਿਹੜਾ ਮਾੜਾ ਮੋਟਾ ਓਏ ਅਮਲੀ ਆਏ ਗੱਲ ਤੇ ਸਹੀ ਆ ਹੁਣ ਇਦਾਂ ਨਹਿਰਾਂ ਨਾਲੋਂ ਛੱਪੜਾਂ ਨਾਲੋਂ ਟੋਏ ਸੜਕਾਂ ਤੇ ਜ਼ਿਆਦੇ ਵੱਡੇ ਆ। ਬਿਲਕੁਲ ਤੇ ਸੜਕਾਂ ਖਰਾਬ ਹੀ ਬਹੁਤ ਆ ਜਿਹੜੀ ਤੁਹਾਡੇ ਵੱਲੋਂ ਨਕੋਦਰ ਵੱਲ ਨੂੰ ਸੜਕ ਜਾਂਦੀ ਆ ਤਾਂ ਕਿੰਨਾ ਮਾੜਾ ਹਾਲ ਹੋਇਆ। ਮੈਂ ਕਿਹਾ ਬੁਰਾ ਹਾਲ ਆ ਉਹ ਤਾਂ ਗੋਡੇ ਗੋਡੇ ਟੋਏ ਪਏ ਉਹਦੇ ਵਿੱਚ। ਹਾਂ ਤੇਰਾ ਚਿੱਟਾ ਕੁੜਤਾ ਪਜਾਮਾ ਮੈਨੂੰ ਲੱਗਦਾ ਇੱਕ ਵਾਰੀ ਜੇ ਤੂੰ ਲੰਘ ਜਿਵੇਂ ਆਉਣ ਜੇ ਵੇਲੇ ਧੋਣ ਵਾਲਾ ਬਣ ਜਾਂਦਾ ਹੁਣ। ਭਰਾਵਾ ਘਰੋਂ ਜਾ ਕੇ ਗਾਲਾਂ ਖਾਈਦੀਆਂ ਤਾਂ ਹੀ ਤੁਹਾਡੀ ਗਾਲਾਂ ਕੱਢਦੀ ਆ ਵੀ ਤੇਰਾ ਕੀ ਕੰਮ ਫੜਿਆ ਉਧਰੋਂ ਮੀਂਹ ਪੈਂਦਾ ਤਾਂ ਤੂੰ ਬਾਹਰ ਤੋਰੇ ਉਹਨਾਂ ਦੇ ਗੰਦੇ ਕੱਪੜੇ ਲੈ ਕੇ ਘਰ ਨੂੰ ਆ ਜਾਣਾ। ਆਪਾਂ ਨੇ ਵੀ ਹੁਣ ਦੱਸਿਆ ਜਿੱਦਾਂ ਮੀਂਹ ਪੈਂਦਾ 5 ਦਿਨ ਘਰੋਂ ਬਾਹਰ ਨਿਕਲਦਾ ਹੀ ਨਹੀਂ। ਉਹ ਤਾਇਆ ਤੂੰ ਨਾ ਚਿੱਟੇ ਕੁੜਤੇ ਪਜਾਮੇ ਲਿਬੜਨ ਤੋਂ ਡਰਿਆ ਕਰ, ਤੇਰੇ ਕਰਕੇ ਤਾਂ ਗਾਣਾ ਬਣਿਆ। ਅੱਛਾ ਚਿੱਟਾ ਨਹੀਂ ਕੁੜਤਾ ਮੇਰਾ ਲਿਬੜ ਗਿਆ ਕਿਹੜਾ ਉਹ ਨਾਲੇ ਭਾਈ ਜਦੋਂ ਪਿੱਛੇ ਜੇ ਆਪਣੇ ਬਾਦਲ ਸਾਹਿਬ ਤਾਂ ਕਹਿੰਦੇ ਸੀ ਵੀ ਭਾਈ ਸੜਕਾਂ ਬੰਬ ਪ੍ਰੂਫ ਨੇ ਹੈ, ਉਹ ਤਾਂ ਬਾਅਦ ਚੋਂ ਪਤਾ ਲੱਗਿਆ ਵੀ ਬੰਬ ਪ੍ਰੂਫ ਤਾਂ ਖੈਰ ਸੀਗੀਆਂ ਪਰ ਵਾਟਰ ਪ੍ਰੂਫ ਨਹੀਂ ਸੀਗੀਆਂ। ਬਿਲਕੁਲ ਤੇ ਦੇਖੋ ਹੁਣ ਆਪਾਂ ਪਹਿਲਾਂ ਗੱਲ ਕੀਤੀ ਨਵਜੋਤ ਸਿੰਘ ਸਿੱਧੂ ਦੀ, ਫਿਰ ਆਪਾਂ ਲੰਗਾਹ ਦੀ ਗੱਲ ਕੀਤੀ। ਅਸੀਂ ਸਾਡੇ ਜਿਹੜੇ ਲੋਕ ਆ ਦੇਖੋ ਸਾਨੂੰ ਪਤਾ ਵੀ ਆ ਅਸੀਂ ਉਹਨਾਂ ਤੋਂ ਮੰਗਾਂ ਹੀ ਹੋਰ ਰੱਖਦੇ ਆ। ਅਸੀਂ ਜਿਹੜਾ ਨਵਜੋਤ ਸਿੱਧੂ ਦੇ ਸਪੀਚ ਤੋਂ ਪ੍ਰਭਾਵਿਤ ਹੋਏ ਆ, ਲੰਗਾਹ ਦੀ ਸੋਚ ਤੋਂ ਪ੍ਰਭਾਵਿਤ ਹੋਏ ਆ, ਪਰ ਅਸੀਂ ਜਿਹੜੀਆਂ ਗੱਲਾਂ ਤਾਂ ਆਹ ਹੋਣੀਆਂ ਚਾਹੀਦੀਆਂ ਕਿ ਅੱਜ ਵੀ ਜਿਹੜੇ ਐਮਐਲਏ ਐਮਪੀ ਬਣਦੇ ਆ ਸਾਡੇ, ਸਾਨੂੰ ਇਹ ਪੁੱਛਣਾ ਚਾਹੀਦਾ ਵੀ ਸਾਡੇ ਪਿੰਡ ਦੇ ਵਿੱਚ ਇੰਡੋਰ ਸਟੇਡੀਅਮ ਕਿਉਂ ਨਹੀਂ, ਸਾਡੇ ਇੱਥੇ ਸ਼ੈੱਡ ਕਿਉਂ ਨਹੀਂ ਸਕੂਲ ਦੇ ਵਿੱਚ ਬਣੀ ਜਿੱਥੇ ਬੱਚੇ ਖੇਡ ਸਕਣ, ਜਿੱਥੇ ਅਸੀਂ ਵਰਲਡ ਲੈਵਲ ਦੇ ਜਿਹੜੇ ਖਿਡਾਰੀ ਆ ਅਸੀਂ ਪੈਦਾ ਕਰ ਸਕਣ। ਹੁਣ ਆ ਮੀਡੀਆ ਦੇ ਵਿੱਚ ਜੀ ਇੰਨੀ ਜਨਸੰਖਿਆ ਆ, ਇੱਥੇ ਦੇ ਲੋਕ ਨਲਾਇਕ ਆ, ਲੋਕ ਉੱਥੇ ਕੀ ਕਰਨਗੇ ਜਦੋਂ ਸਹੂਲਤਾਂ ਹੈ। ਦੂਜੀ ਗੱਲ ਮਾਸਟਰ ਇਹ ਵੀ ਆ ਨਾ ਕਿ ਸਿਫਾਰਿਸ਼ਾਂ ਬਹੁਤ ਚੱਲਦੀਆਂ ਤਾਂ ਲੋਕੀ ਆਪਣੇ ਭਰਾ ਭਤੀਜੇ ਟੀਮਾਂ ਦੇ ਵਿੱਚ ਪਾ ਦਿੰਦੇ ਆ, ਜਿਹੜਾ ਕੋਈ ਚੰਗਾ ਖਿਡਾਰੀ ਉਹਨੂੰ ਮੌਕਾ ਵੀ ਨਹੀਂ ਮਿਲਦਾ। ਬਿਲਕੁਲ ਇਹ ਵੀ ਗੱਲ ਤੁਸੀਂ ਇਹ ਵੀ ਤੁਹਾਡੀ ਗੱਲ ਬਹੁਤ ਜਾਇਜ਼ ਆ। ਜਿੰਨੇ ਵੀ ਇੱਥੇ ਵੱਡੇ ਖਿਡਾਰੀ ਹੁੰਦੇ ਖਾਸ ਤੌਰ ਤੇ ਕ੍ਰਿਕਟ ਦੇ ਵਿੱਚ ਇਹਨਾਂ ਦਾ ਤੁਸੀਂ ਪਿਛੋਕੜ ਕੱਢ ਕੇ ਦੇਖੋ, ਹੁਣ ਆ ਥੋੜੇ ਬਹੁਤੇ ਜਿਹੜੇ ਵਧੀਆ ਪਾਉਣ ਲੱਗੇ ਤਾਂ ਇਹ ਜਿੱਤਣ ਲੱਗੇ। ਪਹਿਲੀਆਂ ਦੇ ਵਿੱਚ ਤਾਂ ਇਹ ਸੀ ਵੀ ਇਹ ਵੱਡੇ ਲੋਕਾਂ ਦੇ ਜਿਹੜੇ ਨਿਆਣੇ ਆ ਖੇਡਦੇ ਸੀ, ਇਹਨਾਂ ਵੱਡਿਆਂ ਲੋਕਾਂ ਦਾ ਸ਼ੌਂਕ ਸੀ। ਹਾਂਜੀ ਬਿਲਕੁਲ ਉਹ ਖੇਡਦੇ ਸੀ। ਸਾਨੂੰ ਤਾਂ ਪਤਾ ਵੀ ਨਹੀਂ ਸੀ ਪਿੰਡਾਂ 'ਚ। ਮੈਂ ਹੁੰਦਾ ਫਿਰ ਮਾਸਟਰ ਜਦੋਂ ਅਸੀਂ ਸਕੂਲੇ ਜਾਂਦੇ ਹੁੰਦੇ ਸੀ ਨਾ ਤਾਂ ਸਾਨੂੰ ਪਤਾ ਨਹੀਂ ਸੀ ਵੀ ਕ੍ਰਿਕਟ ਕੀ ਹੁੰਦੀ ਆ ਤਾਂ ਬੋਲ ਕੀ ਹੁੰਦਾ। ਅਸੀਂ ਤਾਂ ਭਰਾਵਾ ਹਾਕੀ ਨਿੱਕੇ ਹੁੰਦਿਆਂ ਨੇ ਦੇਖੀ, ਹਾਕੀ ਮਾੜੀ ਮੋਟੀ ਖੇਡੀ ਤਾਂ ਹਾਕੀ ਦਾ ਸਾਨੂੰ ਪਤਾ ਸੀ। ਹੁਣ ਤਾਂ ਪਤਾ ਨਹੀਂ ਖੇਡਾਂ ਕਿੰਨੀਆਂ ਆ ਗਈਆਂ। ਬਿਲਕੁਲ ਪਰ ਹੁਣ ਇੱਕ ਮੁੰਡੇ ਆ ਮੈਂ ਦੇਖਿਆ ਨਿਆਣੇ ਗਾਲੇ ਉਹ ਗੁੱਛਿਆਂ ਨੇ ਖੇਡਾਂ ਖੇਡੀ ਜਾਂਦੇ, ਦੌੜਨ ਦੀ ਲੋੜ ਹੀ ਨਹੀਂ। ਹਾਂ ਬਿਲਕੁਲ ਤੇ ਇਸੇ ਕਰਕੇ ਸਾਡੇ ਸਰੀਰ ਵੀ ਕਮਜ਼ੋਰ ਹੋ ਰਹੇ ਆ। ਪਰ ਇਹ ਜ਼ਰੂਰ ਚਾਹੀਦਾ ਆ ਵੀ ਸਾਨੂੰ ਜਿਹੜੇ ਬੱਚੇ ਆ ਉਹਨਾਂ ਨੂੰ ਸਹੂਲਤਾਂ ਦੇਣੀਆਂ ਪੈਣੀਆਂ, ਸਰਕਾਰਾਂ ਤੋਂ ਇਹ ਮੰਗਾਂ ਰੱਖਣੀਆਂ ਪੈਣੀਆਂ। ਬਾਕੀ ਦੀਆਂ ਗੱਲਾਂ ਛੱਡੋ, ਕੋਈ ਵੀ ਜਿੱਤੇ, ਚਾਹੇ ਅਕਾਲੀ ਜਿੱਤੇ, ਚਾਹੇ ਕਾਂਗਰਸੀ ਜਿੱਤੇ, ਚਾਹੇ ਆਮ ਆਦਮੀ ਪਾਰਟੀ, ਸਾਡੀ ਜਿਹੜੀ ਪ੍ਰਾਇੋਰਟੀ ਆ ਉਹ ਸੜਕਾਂ ਦੇ ਉੱਤੇ ਹੋਣੀ ਚਾਹੀਦੀ ਆ। ਹੁਣ ਤੁਸੀਂ ਦੇਖੋ ਵੀ ਨਕੋਦਰ ਤੱਕ ਤੁਸੀਂ ਜਾਣਾ, ਜੇ ਘੰਟੇ ਦੀ ਬਾਟ ਆ ਤਾਂ ਤੁਹਾਨੂੰ 1.5 ਘੰਟਾ ਲੱਗਦਾ, ਦੈਟ ਮੀਨਸ ਅੱਧਾ ਘੰਟਾ ਤੁਸੀਂ ਖਰਾਬ ਆਪਣਾ ਕਰ ਲਿਆ। ਉਹੀ ਅੱਧੇ ਘੰਟੇ ਦੇ ਨਾਲ ਤੁਸੀਂ ਕੋਈ ਹੋਰ ਕੰਮ ਕਰ ਸਕਦੇ। ਮਾਸਟਰ ਹੁਣ ਤੂੰ ਅੱਧੇ ਘੰਟੇ ਦੀ ਗੱਲ ਕੀਤੀ ਨਾ, ਤੁਸੀਂ ਕਚਹਿਰੀ 'ਚ ਜਾਣਾ ਤੁਹਾਡਾ 5 ਮਿੰਟਾਂ ਦਾ ਕੰਮ ਦਾ ਸਰਪੰਚ ਸਾਹਿਬ ਨੂੰ ਤਾਂ ਪਤਾ ਨਹੀਂ ਕਿੰਨੇ ਪਿੰਡ ਦੇ ਲੋਕ ਲੈ ਕੇ ਜਾਂਦਾ ਹੈ। 5 ਮਿੰਟ ਦਾ ਕੰਮ ਹੁੰਦਾ, ਕਦੀ ਤੁਹਾਨੂੰ ਪਟਵਾਰੀ ਨਹੀਂ ਮਿਲਦਾ, ਕਦੀ ਤੁਹਾਨੂੰ ਕੋਈ ਹੋਰ ਅਫਸਰ ਨਹੀਂ ਮਿਲਦਾ। ਚਲੋ ਅੰਦਰੇ ਬੈਠੇ ਕਹੀ ਜਾਂਦੇ ਹੈ ਹੀ ਨਹੀਂ ਸਾਹਿਬ। ਮੈਂ ਦੇਖਿਆ, ਅਸੀਂ ਆਪਣੀ ਜ਼ਿੰਦਗੀ 'ਚ ਦੇਖਿਆ ਉਹ ਅੱਧਾ ਦਿਨ 2 ਦਿਨ ਬਾਰੀ ਜਾਂਦੇ ਰਹੇ ਨੇ ਪਿੰਡਾਂ ਦੇ, ਪਰ ਕੋਈ ਸੁਣਦਾ ਹੀ ਨਹੀਂ। ਉਹ ਟਾਈਮ ਦੀ ਕੋਈ ਫੱਕਦੇ ਹੈ ਨਹੀਂ, ਟਾਈਮ ਦੀ ਕੋਈ ਵੈਲਿਊ ਹੈ ਨਹੀਂ। ਉਹ ਗੱਲ ਤੈਨੂੰ ਪਹਿਲਾਂ ਹੀ ਦੱਸਿਆ ਜੀ ਮੈਂ, ਓਏ ਟਾਈਮ ਤੂੰ ਵਾਲੀ ਗੱਲ ਹੀ ਨਹੀਂ ਰਹੀ, ਹੁਣ ਤਾਂ ਪੈਸੇ ਵਾਲੀ ਗੱਲ ਰਹਿ ਗਈ ਸਾਰੀ। ਪੈਸਾ ਦਿਓ ਤੇ ਅਫਸਰ ਅੰਦਰ ਆ, ਨਾ ਪੈਸਾ ਦਿਓ ਤਾਂ ਅਫਸਰ ਹੈ ਹੀ ਨਹੀਂ। ਤਰੱਕੀ ਮੌਕੀ ਵੱਡੀਆਂ ਤਨਖਾਹਾਂ ਲੈਂਦੇ ਨੇ ਤੇ ਉੱਪਰੋਂ ਵੀ ਭਾਲਦੇ ਆ। ਅੱਜ ਕੱਲ ਨਹੀਂ ਗਰੀਬ ਬੰਦੇ ਦਾ ਕੰਮ ਹੁੰਦਾ, ਤੈਨੂੰ ਦੱਸਾਂ ਮੈਂ। ਨਾ ਵੀ ਨਾ ਇਹੀ ਵਜ੍ਹਾ ਆ ਅਮਲੀਆ ਕਿ ਸਾਡੀ ਅਗਲੀ ਨੌਜਵਾਨ ਪੀੜ੍ਹੀ ਨਾ ਪੰਜਾਬ ਛੱਡ ਕੇ ਬਾਹਰਲੇ ਮੁਲਕਾਂ 'ਚ ਕੈਨੇਡਾ, ਅਮਰੀਕਾ, ਇੰਗਲੈਂਡ, ਨਿਊਜ਼ੀਲੈਂਡ ਸਾਰੇ ਮੁਲਕਾਂ 'ਚ ਜਾ ਕੇ ਵਸੀ ਜਾਂਦੀ ਆ। ਇੱਕ ਦਿਨ ਇਹੋ ਜਿਹਾ ਹੋਣਾ ਕਿ ਪੰਜਾਬ ਦੇ ਵਿੱਚੋਂ ਪੰਜਾਬੀ ਨਹੀਂ ਲੱਭਣਾ। ਪਰ ਤਾਇਆ ਇੱਕ ਡਾਟਾ ਇਹ ਵੀ ਆਇਆ ਆ ਕਿ 2,62,000 ਜਿਹੜਾ ਬੱਚਾ ਆ ਸਿਰਫ 3 ਸਾਲਾਂ ਦੇ ਵਿੱਚ ਬਾਹਰ ਮੂਵ ਹੋ ਗਿਆ ਪੰਜਾਬ। ਤੇ ਹੁਣ ਉਹਦੇ ਵਿੱਚ ਇਹ ਦੇਖੋ ਵੀ ਜੇ ਇੰਨੇ ਜ਼ਿਆਦਾ ਬੱਚੇ ਗਿਣਤੀ ਵਿੱਚ ਜਾ ਰਹੇ, ਪਿੱਛੇ ਕੌਣ ਰਹਿ ਗਿਆ? ਪੰਜਾਬ ਤਾਂ ਇੱਕ ਤਰ੍ਹਾਂ ਖਾਲੀ ਹੋ ਗਿਆ। ਉਹ ਇੱਥੋਂ ਪੰਜਾਬ ਨਹੀਂ ਖਾਲੀ ਹੁੰਦਾ, ਤੈਨੂੰ ਦੱਸਾਂ ਮੈਂ ਮਾਸਟਰਾ। ਉਹ ਇੱਥੇ ਰਾਮੂ ਵਰਗੇ ਨੇ ਜਗ੍ਹਾ ਲੈ ਲੈਣੀ ਹੈ, ਤੈਨੂੰ ਦੱਸਾਂ। ਗੱਲ ਦੱਸਾਂ ਮਈਆ, ਪੰਜਾਬ 'ਚੋਂ ਨਾ ਜਿੰਨੇ ਪੰਜਾਬੀ ਖਤਮ ਹੋ ਜਾਣੀ ਆ। ਮੈਨੂੰ ਲੱਗਦਾ ਪੰਜਾਬ 'ਚੋਂ ਪੰਜਾਬੀ ਨਹੀਂ ਖਤਮ ਹੋਣੀ, ਪੰਜਾਬ 'ਚੋਂ ਨਾ ਪੰਜਾਬੀ ਲੋਕ ਖਤਮ ਹੋ ਜਾਣੇ ਆ। ਸਾਰੇ ਭਈਆ ਨੇ ਪੰਜਾਬ ਸਾਹਮਣੇ ਆਣ ਕੇ ਦੱਸਾਂ। ਉਹ ਨਹੀਂ, ਇਹ ਤੁਹਾਨੂੰ ਭੁਲੇਖਾ ਆ। ਨਾ ਤਾਂ ਪੰਜਾਬੀ ਖਤਮ ਹੋਣੇ ਆ ਤੇ ਨਾ ਪੰਜਾਬੀ ਬੰਦੇ ਖਤਮ ਹੋਣੇ ਆ।
ਤੁਸੀਂ ਤਾਂ ਇਦਾਂ ਵੀ ਗੱਪਾਂ ਮਾਰੀ ਚਲੋ ਮੈਂ ਚੱਲਦਾ, ਮੈਂ ਕਚਹਿਰੀਆਂ 'ਚ ਕੰਮ ਆ ਤੇ ਫੇਰ ਆਪਾਂ ਮਿਲਦੇ ਆ। ਉਹ ਜਮਾਨ ਸਾਹਿਬ ਬੰਦ ਕਚਹਿਰੀਆਂ 'ਚ ਕੰਮ ਰਹਿੰਦੇ, ਕਚਹਿਰੀਆਂ ਜੋਗੇ ਰਹਿ ਗਿਆ ਉਹਨੇ ਹੋਰ ਜੀ ਹੈਗੇ ਆ ਘਰੇ ਇਕੱਠੇ ਹੀ ਮਿਲਦੇ ਆ। ਇਹ ਵੀ ਕੰਮ ਕਿਸੇ ਨੂੰ ਕਰਨੇ ਪੈਣੇ ਆ। ਤੇ ਵਾਹਿ ਖਾਲਸਾ ਵਾਹਿ ਫਤਿਹ ਜੀ। ਜਮਾਨ ਸਾਹਿਬ ਇਹ ਮਿਲਦੇ ਆ। ਉਹ ਅੱਛਾ ਵੀ ਉਹਨੇ ਮੰਮੀ ਚੱਲਦਾ ਯਾਰ, ਉਹ ਦੇਖਾ ਤੇਰਾ ਮੂੰਹ 'ਚ ਪਾਣੀ ਲਾਇਆ ਕਰ, ਕਿਤੇ ਸੁੱਤਾ ਹੀ ਪਿਆ ਰਾਤ ਨੂੰ। ਚਲੋ ਠੀਕ ਆ ਫੇ ਚੱਲਦੇ ਆ ਆਪਾਂ ਅਗਲੀ ਵਾਰੀ। ਚੰਗਾ ਜੀ ਚੰਗਾ। ਚੰਗਾ ਵੀ ਚੰਗਾ ਬਈ ਚੰਗਾ ਖਿਆਲ ਛੋਟੇ ਘੱਟ ਲੱਗਣੀ ਹੋ ਉਹ ਜਿੰਨੇ ਹੈ ਉਨੀ ਤਾਂ ਰਗੜ ਲਵਾਂ ਤਾਂ ਇਹ ਚੰਗਾ ਵੀ ਹਾਂ